ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ, ਤਰਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜਟਾਣਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। 50 ਰੁਪਈਏ ਘੱਟ ਸੀ, ਨਹੀਂ ਮਿਲਿਆ ਇਲਾਜ, ਮਾਸੂਮ ਦੀ ਹੋਈ ਮੌਤ, ਹਾਲ ਇਹ ਦੋਸ਼ ਦਾ। ਦੇਖੋ, ਹਾਲ ਇਹੋ ਜਿਹਾ ਹੈ ਇਸ ਦੇਸ਼ ਦਾ ਕਿ 80-85 ਬੱਚੇ ਜਿਹੜੇ ਆਕਸੀਜਨ ਅਜੇ ਕੁਝ ਦਿਨ ਪਹਿਲਾਂ ਹੋਏ। ਹੁਣ ਇਹ ਖਬਰ ਆ ਗਈ ਕਿ ਇੱਕ ਪਰਿਵਾਰ ਦੇ ਕੋਲ 50 ਰੁਪਏ ਟੁੱਟੇ ਸਨ ਤੇ ਉੱਥੇ ਉਹਨਾਂ ਨੂੰ ਇਲਾਜ ਮੁਹੱਈਆ ਨਹੀਂ ਕਰਵਾਇਆ ਗਿਆ। ਸਿਰਫ 50 ਰੁਪਏ ਹੋਇਆ ਇਹ ਕਿ ਝਾਰਖੰਡ ਦੇ ਰਜਿੰਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰਿਮਸ ਕਹਿੰਦੇ ਆ, ਜਿਹਨੂੰ ਉਹਦੇ ਵਿੱਚ ਇੱਕ ਗਰੀਬ ਪਰਿਵਾਰ ਆਪਣੇ ਬੱਚੇ ਨੂੰ ਲੈ ਕੇ ਆਇਆ। ਸਾਲ ਦਾ ਬੱਚਾ ਸੀਗਾ ਜੀ। ਉਸ ਬੱਚੇ ਦੇ ਕਿਤੇ ਸਿਰ ਦੇ ਵਿੱਚ ਸੱਟ ਸੀ। ਡਾਕਟਰਾਂ ਨੇ ਫੌਰੀ ਤੌਰ ਤੇ ਉਹਨਾਂ ਨੂੰ ਕਿਹਾ ਕਿ ਸੀਟੀ ਸਕੈਨ ਕਰਾ ਕੇ ਦਿਓ। ਜਦੋਂ ਉਹ ਉਸ ਲੈਬ ਦੇ ਵਿੱਚ ਗਏ ਜਿੱਥੋਂ ਸੀਟੀ ਸਕੈਨ ਹੋਣਾ ਸੀ, ਉਹਨਾਂ ਨੇ ਕਿਹਾ ਕਿ 1350 ਰੁਪਏ ਬਣਦੇ ਆ, ਪਹਿਲਾਂ 1350 ਰੁਪਏ ਜਮ੍ਹਾਂ ਕਰਾਓ, ਫਿਰ ਉਹਦਾ ਸੀਟੀ ਸਕੈਨ ਕਰਦੇ। ਉਹ ਪਰਿਵਾਰ ਭੱਜਾ ਤੁਰਕੀ ਕਰਨ ਲੱਗ ਪਿਆ। ਬਹੁਤ ਗਰੀਬ ਪਰਿਵਾਰ ਸੀਗਾ, ਉਹਦੇ ਲਈ ਇੰਨੀ ਕੁ ਰਕਮ ਦਾ ਇਕੱਠਾ ਕਰਨਾ ਵੀ ਭਾਜਣ ਦੇ ਸਮਾਨ ਸੀ। 1300 ਰੁਪਇਆ ਉਹਨਾਂ ਨੇ ਇਕੱਠਾ ਕਰ ਲਿਆ, ਮੰਗ ਤੰਗ ਕੇ ਜਿੱਦਾਂ ਵੀ ਉਹਨਾਂ ਦਾ ਸਰਿਆ ਪੁੱਜਿਆ। 1300 ਰੁਪਇਆ ਜਮ੍ਹਾਂ ਕਰਾਉਣ ਜਦੋਂ ਗਏ ਤੇ ਜਿਹੜੇ ਲੈਬ ਵਾਲੇ ਸੱਜਣ ਸਨ, ਉਹਨਾਂ ਕਿਹਾ ਕਿ ਨਹੀਂ, ਅਸੀਂ ਤੇ ਪੂਰੇ 1350 ਰੁਪਇਆ ਰਖਾਉਣਾ, ਜੇ ਸੀਟੀ ਸਕੈਨ ਕਰਾਉਣਾ ਤੇ ਕਰਾਉਂਦੇ ਤੇ ਆਪਣਾ ਤੁਸੀਂ ਧਨ ਪੱਤਰ ਲੈ। ਫਿਰ ਉਸ ਤੋਂ ਬਾਅਦ ਉਹ ਪਰਿਵਾਰ ਉੱਥੇ ਕਰਲਾਉਂਦਾ ਰਿਹਾ, ਰੋਂਦਾ ਰਿਹਾ, ਉਹ ਬਾਹ ਮਾਰਦਾ ਰਿਹਾ ਕਿ 50 ਰੁਪਏ ਅਸੀਂ ਦੇ ਦਿਆਂਗੇ, ਘੱਟ ਤੋਂ ਘੱਟ ਸਾਡੇ ਬੱਚੇ ਦਾ ਇਲਾਜ ਤੇ ਸ਼ੁਰੂ ਕੀਤਾ ਜਾਵੇ। ਪਰ ਉਹਨਾਂ ਦੇ ਦਿਲ ਦੀ ਕਿਸੇ ਤੇ ਕਿਸੇ ਨੇ 50 ਰੁਪਈਆ ਦਾ ਉਧਾਰ ਕਰਨਾ ਮੁਨਾਸਿਬ ਨਹੀਂ ਸਮਝਿਆ। ਕਿਸੇ ਨੇ ਇੰਨੀ ਵੀ ਮਨੁੱਖਤਾ ਨਹੀਂ ਵਿਖਾਈ ਕਿ ਲਓ ਚਲੋ ਮੈਂ ਆਪਣੀ ਜੇਬ ਚੋਂ 50 ਰੁਪਏ ਪਾ ਦਿੰਦਾ। ਜਦੋਂ ਨੂੰ ਇਹ 50 ਰੁਪਈਆ ਦਾ ਰੌਲਾ ਮੁੱਕਦਾ ਜੀ, ਉਦੋਂ ਨੂੰ ਉਹ ਬੱਚਾ ਮੁੱਕ ਚੁੱਕਾ ਸੀ। ਕਿਉਂਕਿ ਉਹਦੇ ਸਿਰ 'ਚ ਸੱਟ ਸੀ। ਔਰ ਸਿਰ 'ਚ ਸੱਟ ਕਿੱਦਾਂ ਲੱਗੀ? ਗਰੀਬ ਪਿਓ ਨੇ ਕਰਜ਼ਾ ਚੁੱਕ ਕੇ ਮਿੱਟੀ ਦਾ ਮਕਾਨ ਖੜਾ ਕੀਤਾ ਸੀ। ਬਹੁਤ ਜ਼ਿਆਦਾ ਬਾਰਿਸ਼ ਆਈ, ਉਹ ਡਿੱਗ ਪਿਆ, ਮਾਸੂਮ ਉਹਦੇ ਥੱਲੇ ਆ ਗਿਆ, ਉਹਦੇ ਸਿਰ 'ਚ ਸੱਟ ਲੱਗੀ ਸੀ। ਸੋ ਉਹ ਬੱਚਾ ਖਤਮ ਹੋ ਗਿਆ। ਹੁਣ ਹਸਪਤਾਲ ਦੇ ਜਿਹੜੇ ਡਾਕਟਰ ਆ ਉਹ ਆਪਦੀ ਜਾਨ ਛੁਡਾਉਂਦੇ ਪਏ ਆ, ਜਿਹੜੇ ਲੈਬ ਵਾਲੇ ਉਹ ਆਪਦੀ ਜਾਨ ਛੁਡਾਉਂਦੇ ਪਏ, ਪਰ ਕਿਸੇ ਕੋਲ ਇਹ ਜਵਾਬ ਨਹੀਂ ਕਿ ਕੀ ਇੱਕ ਜ਼ਿੰਦਗੀ ਦੇ ਨਾਲ 50 ਰੁਪਈਆ ਦੀ ਅਹਿਮੀਅਤ ਕਰ ਰਹੀ ਸੀ। ਕਿਸੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ, ਕਿਉਂਕਿ ਜੇ ਡਾਕਟਰ ਵੇਲੇ ਸਿਰ ਉਹਦਾ ਇਲਾਜ ਸ਼ੁਰੂ ਕਰ ਦਿੰਦੇ, ਬੱਚੇ ਦਾ ਸ਼ਾਇਦ ਬਚ ਜਾਂਦਾ। ਉਹਨੂੰ ਇਲਾਜ ਦੇਣ ਦੀ ਥਾਂ ਤੇ ਭੇਜ ਦਿੱਤਾ ਗਿਆ ਕਿ ਪਹਿਲਾਂ ਸੀਟੀ ਸਕੈਨ ਕਰਾ ਕੇ ਦਿਓ। ਉਹ ਸੀਟੀ ਸਕੈਨ ਵਾਲਿਆਂ ਨੇ ਐਸਾ ਉਲਝਾਇਆ ਕਿ ਜ਼ਿੰਦਗੀ ਦੀ ਕੰਧ ਹੀ ਟੁੱਟ ਗਈ। ਅੱਜ ਇਸ ਬੱਚੇ ਦੀ ਨਹੀਂ, ਇੱਥੇ ਛੱਤੀਸਗੜ੍ਹ ਦੇ ਗੁਆਂਢ ਦੇ ਵਿੱਚ ਜਿਹੜਾ ਝਾਰਖੰਡ ਆ, ਉੱਥੇ ਵੀ ਇੱਕ ਬਹੁਤ ਵੱਡੀ ਹੋਣੀ ਵਾਪਰੀ ਹੈ, ਠੀਕ ਉਸੇ ਤਰ੍ਹਾਂ ਦੀ ਜਿੱਦਾਂ ਉਹਦੇ ਵਿੱਚ ਵਾਪਰੀ ਆ। ਉੱਥੇ ਵੀ 4 ਬੱਚੇ ਬਹੁਤ ਹੋ ਗਏ ਆ, ਕਾਰਨ ਫਿਰ ਉੱਥੇ ਉਹ ਵੀ ਰਿਹਾ ਕਿ ਆਕਸੀਜਨ ਦੀ ਸਪਲਾਈ ਰਾਤ ਨੂੰ ਠੱਪ ਹੋ ਗਈ। ਔਰ ਇਹਦੇ 'ਚ ਵਜ੍ਹਾ ਕੌਣ ਬਣਿਆ? ਵਜ੍ਹਾ ਬਣਿਆ ਜਿਹੜਾ ਉੱਥੇ ਆਪਰੇਟਰ ਸੀ, ਜਿਹੜਾ ਆਪਰੇਟਰ ਆਕਸੀਜਨ ਸਪਲਾਈ ਕਰਦਾ ਸੀਗਾ, ਉਹ ਰਾਤ ਦਾਰੂ ਦਾ ਰੱਜਿਆ ਸੀਗਾ ਔਰ ਅਕਸਰ ਹੀ ਰੱਜਿਆ ਰਹਿੰਦਾ ਸੀਗਾ। ਦੂਸਰਾ ਬੰਦਾ ਜਿਹੜੇ ਦੂਸਰੇ ਦੇ ਨਾਲ ਡਿਊਟੀ ਸੀਗੀ, ਉਹ ਆਇਆ ਨਹੀਂ, ਉਹਨੇ ਰਾਤ ਨੂੰ ਰੱਜੇ ਨੇ ਉਹ ਸਪਲਾਈ ਦੇਖੀ ਨਹੀਂ, ਸਪਲਾਈ ਦਾ ਲੇਬਲ ਦੇਖੇ ਨਹੀਂ। 4 ਬੱਚੇ ਜਿਹੜੇ ਹੁਣ ਹਸਪਤਾਲ ਵਾਲੇ ਕਹੀ ਜਾਂਦੇ ਕਿ ਬਹੁਤ ਲੰਬੇ ਸਮੇਂ ਤੋਂ ਜੀ ਸ਼ਰਾਬੜ ਕਬਾਬੜ ਸੀ, ਅਸੀਂ ਬਹੁਤ ਵਾਰੀ ਕਿਹਾ, ਬਹੁਤ ਵਾਰੀ ਕਿਹਾ, ਜੇ ਸ਼ਰਾਬੜ ਕਬਾਬੜ ਸੀ ਉਹਨੂੰ ਹੁਣ ਤੱਕ ਤੁਸੀਂ ਇਹੋ ਜਿਹੀ ਸੈਂਸਿਟਿਵ ਥਾਂ ਤੇ ਕਿਉਂ ਲੈ ਦਿੱਤੇ?
ਮੋਦੀ ਸਾਹਿਬ ਕਹਿੰਦੇ ਆ ਕਿ ਅਸੀਂ ਨਿਊ ਇੰਡੀਆ ਬਣਾਉਣਾ 2022 ਤੱਕ ਨਿਊ ਇੰਡੀਆ ਦੇਣਾ। ਹੁਣ ਲੋਕੀ ਮਿੰਨਤਾਂ ਕਰਨ ਲੱਗ ਪਏ ਆ, ਤਰਲੇ ਪਾਉਣ ਲੱਗ ਪਏ ਕਿ ਮੋਦੀ ਸਾਹਿਬ ਛੱਡੋ ਨਿਊ ਇੰਡੀਆ, ਸਾਨੂੰ ਸਾਡਾ ਓਲਡ ਇੰਡੀਆ ਹੀ ਦੇ ਦਿਓ। ਤੁਹਾਡੇ ਨਿਊ ਇੰਡੀਆ ਦੇ ਵਿੱਚ ਕਦੇ ਬੱਚਾ ਆਕਸੀਜਨ ਕੋਲੋਂ ਮਰਦਾ ਪਿਆ, ਕਦੇ ਬੱਚਾ 50 ਰੁਪਈਆ ਕੋਲੋਂ ਮਰਦਾ ਪਿਆ, ਕਦੇ ਬੱਚਾ ਮਰ ਕੇ ਐਂਬੂਲੈਂਸ ਕੋਲੋਂ ਤੁਰਦਾ ਪਿਆ। ਤੁਸੀਂ ਰੱਬ ਦਾ ਵਾਸਤਾ ਇਹ ਨਿਊ ਇੰਡੀਆ ਰਹਿਣ ਦਿਓ। ਇਸ ਨਿਊ ਇੰਡੀਆ ਦੀ ਕਿਸੇ ਨੇ ਨਸਵਾਰ ਦੀ ਚੁਟਕੀ ਬਣਾ ਕੇ ਨਾਸਾਂ 'ਚ ਥੋੜੀ ਦੇਣੀ ਹੈ ਜਿੱਥੇ ਬੱਚੇ ਮਰੀ ਜਾਂਦੇ। ਜਿਸ ਨਿਊ ਇੰਡੀਆ ਦੇ ਵਿੱਚ ਆਕਸੀਜਨ ਹੀ ਨਹੀਂ ਮਿਲਦੀ ਕੋਈ ਬੱਚਿਆਂ ਨੂੰ, ਰੁਜ਼ਗਾਰ ਪਤਾ ਨਹੀਂ ਕਿੱਥੇ ਜਾ ਕੇ ਮਿਲੇਗਾ। ਸੋ ਮੋਦੀ ਸਾਹਿਬ ਨੂੰ ਜਾ ਕੇ ਨੀਂਦ ਤੋਂ ਜਾ ਕੇ ਸੁਪਨਿਆਂ ਦੀ ਦੁਨੀਆ ਚੋਂ ਨਿਕਲ ਕੇ ਸੁਪਨਿਆਂ ਦੇ ਇਸ ਸ਼ਹਿਜ਼ਾਦੇ ਨੂੰ ਹਕੀਕਤਾਂ ਦੇ ਰੂਪ ਵਿੱਚ ਆਉਣਾ ਚਾਹੀਦਾ। ਇਸ ਦੇਸ਼ ਦੇ ਵਿੱਚ ਜੋ ਹੁੰਦਾ ਪਿਆ, ਖਾਸ ਤੌਰ ਤੇ ਜੋ ਹਸਪਤਾਲਾਂ ਦੇ ਵਿੱਚ ਵਾਪਰਦਾ ਪਿਆ, ਉਹ ਤੇ ਹਰੇਕ ਦਿਨ ਮੈਂ ਕਹਿੰਦਾ ਕਿ ਲਾਠੀ ਟੱਪਦਾ ਜਾਂਦਾ ਜੋ ਵਰਤਾਰਾ ਚੱਲਦਾ ਪਿਆ। ਇਸ ਨੂੰ ਰੋਕਣ ਦੀ ਜ਼ਰੂਰਤ ਆ, ਪਰ ਇਹ ਹਾਲ ਦੀ ਘੜੀ ਤਾਂ ਨਜ਼ਰ ਨਹੀਂ ਆਉਂਦਾ। ਕਦੀ ਕਿਤੇ ਖਬਰ ਆ ਜਾਂਦੀ ਹੈ, ਕਦੀ ਕਿਤੇ ਖਬਰ ਆ ਜਾਂਦੀ ਹੈ। ਜੀ ਅਗਲੀ ਮਿੰਟੂ ਗੁਰੂਸਰੇ ਜੀ ਗੱਲ ਕਰਦੇ ਹਾਂ। ਦਿੱਲੀ ਸਰਕਾਰ ਕਰੇਗੀ ਤਕਰੀਬਨ 450 ਨਿੱਜੀ ਸਕੂਲਾਂ ਨੂੰ ਓਵਰਟੇਕ। ਦੇਖੋ, ਨਿੱਜੀ ਸਕੂਲਾਂ ਦਾ ਉੱਥੇ ਮਸਲਾ ਬਹੁਤ ਗੰਭੀਰ ਹੈ। ਜਾਂ ਕਹੀਏ ਕਿ ਦੋ ਤਰ੍ਹਾਂ ਦਾ ਉੱਥੇ ਸਕੂਲਾਂ ਦਾ ਫਾਰਮੈਟ ਹੈ, ਇੱਕ ਅਮੀਰਾਂ ਦੇ ਸਕੂਲ ਹੈ, ਇੱਕ ਗਰੀਬਾਂ ਦੇ ਸਕੂਲ ਹੈ। ਜੀ ਨਿੱਜੀ ਸਕੂਲ ਉਹ ਆ ਜਿੱਥੇ ਆਮ ਬੰਦੇ ਤੋਂ ਭਾਵ ਕਿ ਮਿਡਲ ਕਲਾਸ ਬੰਦਾ ਵੀ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦਾ। ਉੱਥੇ ਇਹੋ ਜਿਹਾ ਹਾਲ ਹੈ। ਸੀਟ ਲੈਣੀ ਬਹੁਤ ਔਖੀ ਹੈ ਬੱਚੇ ਵਾਸਤੇ, ਦਾਖਲਾ ਲੈਣਾ ਹੀ ਬਹੁਤ ਵੱਡਾ, ਬਹੁਤ ਲੰਮੇ ਰਾਹ ਪਾਉਂਦੇ ਆ। ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਹਮੇਸ਼ਾ ਮਾਤੜ ਬੱਚਿਆਂ ਦੇ ਨਾਲ ਹੀ ਰੌਣਕਾਂ ਹੁੰਦੀਆਂ। ਹੁਣ ਇੱਥੇ ਦਿੱਲੀ ਦੇ ਵਿੱਚ ਜੋ ਇਹ ਫੈਸਲਾ ਕੀਤਾ ਗਿਆ ਕਿ 449 ਲਗਭਗ 450 ਸਕੂਲ ਜਿਹੜੇ ਸਰਕਾਰ ਓਵਰਟੇਕ ਕਰੇਗੀ, ਇਹ ਦਰਅਸਲ ਬਹੁਤ ਲੰਮੇ ਸਮੇਂ ਤੋਂ ਕਵਾਇਦ ਚੱਲਦੀ ਪਈ ਸੀ। ਹੋਇਆ ਇਹ ਸੀਗਾ ਕਿ ਇਹਨਾਂ ਸਕੂਲਾਂ ਨੇ ਲੰਮੇ ਸਮੇਂ ਤੋਂ ਜੋ ਇਹਨਾਂ ਨੇ ਨਿਯਮ ਬਣਾਏ ਸੀ ਉਹਨਾਂ ਦੀ ਵਾਇਲੇਸ਼ਨ ਕੀਤੀ। ਹੁਣ ਇਸ ਮਸਲੇ ਤੇ ਦਿੱਲੀ ਸਰਕਾਰ ਨੇ ਸਟੈਂਡ ਜਿਹੜਾ ਸੀ ਉਹ ਆਪਣਾ ਕੋਰਟ ਦੇ ਵਿੱਚ ਵੀ ਸਾਫ਼ ਕਰ ਦਿੱਤਾ ਸੀਗਾ ਕਿ ਜਦੋਂ ਇਹ ਦਿਸ਼ਾ ਨਿਰਦੇਸ਼ ਹੀ ਨਹੀਂ ਮੰਨਦੇ, ਜਦੋਂ ਇਹ ਕਿਸੇ ਹੁਕਮ ਦੀ ਪਾਲਣਾ ਹੀ ਨਹੀਂ ਕਰਦੇ, ਕਿਸੇ ਨੇਮ ਕਾਇਦੇ ਦੀ ਪਰਵਾਹ ਹੀ ਨਹੀਂ ਕਰਦੇ, ਤੇ ਅਸੀਂ ਇਹਨਾਂ ਨੂੰ ਓਵਰਟੇਕ ਕਰਨ ਲਈ ਤਿਆਰ ਆ ਜੇ ਸਾਨੂੰ ਇਜਾਜ਼ਤ ਦਿੱਤੀ ਜਾਵੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਪ੍ਰਪੋਜ਼ਲ ਭੇਜਿਆ ਜਿਹੜਾ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਆਇਆ। ਹਾਲਾਂਕਿ ਲੈਫਟੀਨੈਂਟ ਗਵਰਨਰ ਦੇ ਨਾਲ ਅਕਸਰ ਇਹਨਾਂ ਦੀ 57 ਰਹਿੰਦੀ ਹੈ, ਪਰ ਇਸ ਮੁੱਦੇ ਤੇ ਇਹਨਾਂ ਦੀ ਬਿਲਕੁਲ ਰਾਏ ਜੱਜ ਗਈ। ਇਹਨਾਂ ਨੇ ਪ੍ਰਪੋਜ਼ਲ ਭੇਜਿਆ, ਲੈਫਟੀਨੈਂਟ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ। ਇਹਦਾ ਮਤਲਬ ਇਹ ਆ ਕਿ 449 ਨਿੱਜੀ ਸਕੂਲ ਹੈ ਜਿਹੜੇ ਉਹਨਾਂ ਨੂੰ ਦਿੱਲੀ ਸਰਕਾਰ ਓਵਰਟੇਕ ਕਰ ਦਿੱਤੀ। ਇਹ ਰਸਤਾ ਸਾਫ਼ ਹੋ ਗਿਆ। ਵੈਸੇ ਚੰਗੀ ਗੱਲ ਹੈ। ਇਹਦੇ ਚ ਹੁਣ ਉਹ ਜਿਹੜਾ ਅਮੀਰਾਂ ਤੇ ਗਰੀਬਾਂ ਦੇ ਬੱਚਿਆਂ ਵਾਲਾ ਪਾੜਾ ਸੀਗਾ ਨਾ, ਉਹ ਮਿਟ ਜਾਏਗਾ। ਦਿੱਲੀ ਦਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਹਦੇ ਵਿੱਚ ਜਿੰਨਾ ਸੁਧਾਰ ਇਹ ਸਰਕਾਰ ਨੇ ਕੀਤਾ ਉਹਦੀ ਸ਼ਲਾਘਾ ਕਰਨੀ ਬਣਦੀ ਹੈ। ਦੂਜੇ ਸੂਬਿਆਂ ਨੂੰ ਵੀ ਇਹੋ ਜਿਹੀਆਂ ਸਕੀਮਾਂ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਆ, ਔਰ ਮੇਰੇ ਖਿਆਲ ਦੇ ਨਾਲ ਇਹ ਸਾਰੇ ਸੂਬਿਆਂ ਦੇ ਵਿੱਚ ਹੋਣਾ ਚਾਹੀਦਾ ਕਿ ਜਿਹੜਾ ਨਿੱਜੀ ਸਕੂਲ ਇਸ ਤਰ੍ਹਾਂ ਮਨਮਾਨੀਆਂ ਕਰਦਾ, ਕਿਉਂਕਿ ਇਹਨਾਂ ਦੀਆਂ ਮਨਮਾਨੀਆਂ ਇਹ ਸੀਗੀਆਂ ਕਿ ਇਹ ਆਪਣੇ ਮਨਮਾਫਕ ਤਰੀਕੇ ਦੇ ਨਾਲ ਫੀਸਾਂ ਵਸੂਲਦੇ ਸਨ। ਜਦੋਂ ਇਹਨਾਂ ਨੂੰ ਫੀਸਾਂ ਵਾਪਸ ਕਰਨ ਦਾ ਹੁਕਮ ਦਿੱਤਾ ਕਿ ਭਾਈ ਤੁਸੀਂ ਫੀਸਾਂ ਜਿਹੜੀਆਂ ਬਥੇਰੇ ਵਸੂਲ ਕੀਤੀਆਂ ਉਹਨਾਂ ਨੂੰ ਵਾਪਸ ਕਰੋ, ਇਹ ਉਹਦੇ ਤੋਂ ਵੀ ਮੁਨਕਰ ਹੋ ਗਏ ਤੇ ਅਖੀਰ ਸਿੱਟਾ ਇਹ ਨਿਕਲਿਆ। ਸੋ ਮੇਰੇ ਖਿਆਲ ਦੇ ਨਾਲ ਤੇ ਹਰੇਕ ਸੂਬੇ ਨੂੰ ਚਾਹੀਦਾ ਕਿ ਜਿਹੜਾ ਕੋਈ ਨਿੱਜੀ ਸਕੂਲ ਉਸ ਸਟੇਟ ਤੋਂ ਨਾਲੇ ਤੇ ਉਹ ਸਿੱਖਿਆ ਬੋਰਡ ਤੋਂ ਕੋਈ ਲੈਂਦਾ, ਸਰਕਾਰੀ ਸਹੂਲਤ ਵੀ ਲੈਂਦਾ, ਸਰਕਾਰੀ ਇਮਦਾਦ ਵੀ ਲੈਂਦਾ, ਨਾਲੇ ਉਹਦੇ ਨੇਮ ਕਾਇਦੇ ਬਣਾਇਆ ਨੂੰ ਜੁੱਤੀ ਦੀ ਨੋਟ ਤੇ ਰੱਖਦਾ। ਮੇਰੇ ਖਿਆਲ ਦੇ ਨਾਲ ਸਾਰੇ ਸੂਬਿਆਂ ਦੇ ਵਿੱਚ ਇਹੋ ਜਿਹਾ ਹਾਲ ਹੈ ਜਿਹੜਾ ਉਹ ਕਰਨਾ ਚਾਹੀਦਾ। ਸੋ ਇਹਨਾਂ ਦਿੱਲੀ ਵਾਲਿਆਂ ਨੇ ਕਰਕੇ ਦਿਖਾਇਆ। ਅੱਗੇ ਚੱਲ ਕੇ ਦੇਖਦੇ ਹਾਂ ਇਹਦੇ ਵਿੱਚ ਕੀ ਕੋਈ ਕਾਨੂੰਨੀ ਅੜਚਨ ਪੈਦਾ ਹੁੰਦੀ ਹੈ ਜਾਂ ਫਿਰ ਦਿੱਲੀ ਦੀ ਸਰਕਾਰ ਇਸ ਚੀਜ਼ ਨੂੰ ਠੀਕ ਕਰਕੇ ਦਿਖਾ ਦੇਗੀ ਕਿ ਹਾਂਜੀ ਅਸੀਂ ਸਫਲਤਾਪੂਰਵਕ ਇਸ ਚੀਜ਼ ਨੂੰ ਨਾ ਸਿਰਫ ਓਵਰਟੇਕ ਕੀਤਾ ਬਲਕਿ ਚੰਗੀ ਤਰ੍ਹਾਂ ਚਲਾਇਆ। ਦੂਜੇ ਪਾਸੇ ਅੱਜ ਇੱਕ ਹੋਰ ਖੁਸ਼ਖਬਰੀ ਹੈ ਆਮ ਆਦਮੀ ਪਾਰਟੀ ਵਾਲਿਆਂ ਲਈ। ਕੇਜਰੀਵਾਲ ਸਾਹਿਬ ਦਾ ਇੱਕ ਕੇਸ ਚੱਲਦਾ ਸੀ, ਜਿਹੜਾ ਇਹਨਾਂ ਦਾ ਤੇ ਕਾਂਗਰਸ ਵਾਲਿਆਂ ਦਾ ਪੜਾਣਾ ਮੈਂਬਰ ਪਾਰਲੀਮੈਂਟ ਹੁੰਦਾ ਸੀ ਮਾਣਹਾਨੀ ਦਾ, ਉਹ ਵੀ ਰਾਜੀਨਾਮਾ ਹੋ ਗਿਆ ਕਿਉਂਕਿ ਅਦਾਲਤ ਦੇ ਵਿੱਚ ਕੇਜਰੀਵਾਲ ਨੇ ਕਹਿ ਦਿੱਤਾ
ਤੋ ਜੀ ਜਿਹੜੇ ਮੈਂ ਦੋਸ਼ ਲਾਏ ਸੀ ਅਸਲ ਦੇ ਵਿੱਚ 2014 ਦੇ ਦੌਰਾਨ, ਕਿਉਂਕਿ ਉਦੋਂ ਜੋਸ਼ ਬੜਾ ਸੀਗਾ ਕੇਜਰੀਵਾਲ ਸਾਹਿਬ ਨੂੰ, ਉਦੋਂ ਜੋਸ਼ ਦੇ ਵਿੱਚ ਕਹਿ ਦਿੱਤਾ ਕਿ ਜਿਹੜਾ ਪੜ੍ਹਾਣਾ ਹੈ ਇਹ ਹਿੰਦੁਸਤਾਨ ਦਾ ਸਭ ਤੋਂ ਕਰਪਟ ਆਦਮੀ ਹੈ, ਉਹਨੇ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਕਿ ਦੇਖੋ ਉਸ ਸਮੇਂ ਮੈਂ ਕਿਸੇ ਦੀ ਚੁੱਕਣਾ ਚਾਹ ਕੇ ਗੱਲ ਕਹਿ ਦਿੱਤੀ ਸੀ, ਸੋ ਮੈਨੂੰ ਮਾਫੀ ਦਿਓ। ਹੁਣ ਉਹ ਵੀ ਮਸਲਾ ਨਿਬੜ ਗਿਆ। ਲੱਗਦਾ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਹੌਲੀ ਹੌਲੀ ਟਰੈਕ ਤੇ ਆ ਕੇ ਇਧਰਲੇ ਪਾਸੇ ਧਿਆਨ ਦੇਣ ਦੀ ਜ਼ਹਿਮਤ ਚੁੱਕਦੇ ਪਏ ਆ, ਔਰ ਇਹਦਾ ਸਿੱਟਾ ਵੀ ਨਿਕਲਦਾ ਪਿਆ। ਸਿੱਟਾ ਇੱਕ ਚੰਗਾ ਇਹ ਵੀ ਹੈ ਕਿ ਡੇਂਗੂ ਦੇ ਨਾਲ ਐਤਕੀ ਇੱਕੋ ਮੌਤ ਹੋਈ ਹੈ, ਉਹ ਵੀ ਕੱਲ ਮੌਤ ਹੋਈ ਹੈ ਦਿੱਲੀ ਦੇ ਵਿੱਚ। ਨਹੀਂ ਤੇ ਪਿਛਲੇ ਸਾਲ ਡੇਂਗੂ, ਮਲੇਰੀਆ ਔਰ ਹੋਰ ਵਾਇਰਲ ਬੁਖਾਰ ਸੀਗਾ ਜਿਹੜਾ, ਉਹਨੇ ਅਰਵਿੰਦ ਕੇਜਰੀਵਾਲ ਨੂੰ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਕੀਤਾ ਸੀ। ਜੀ 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 ਅਗਲੀ ਮਿੰਟੂ ਗੁਰੂਸਰੇ ਜੀ ਗੱਲ ਕਰਦੇ ਹਾਂ। ਸੈਂਸਰ ਬੋਰਡ ਦੇ ਜਿਹੜੇ ਸਾਬਕਾ ਮੁਖੀ ਆ ਨਿਹਲਾਨੀ ਨੇ ਸਰਕਾਰ ਤੇ ਸਿੱਧੇ ਦੋਸ਼ ਲਾਏ ਵੀ ਉਹ ਦਖਲ ਦਿੰਦੇ ਆ। ਉਹ ਇੱਕ ਟਾਈਮ ਦੇ ਤੇ ਮੈਨੂੰ ਲੱਗਦਾ ਇਹ ਵੀ ਕਹਿੰਦੇ ਸੀ ਅਸੀਂ ਤੇ ਮੋਦੀ ਸਾਹਿਬ ਨੇ ਲਾਇਆ, ਅਸੀਂ ਤੇ ਉਹੀ ਕਰਾਂਗੇ। ਨਹੀਂ, ਇੱਕ ਟਾਈਮ ਤੇ ਇਹ ਵੀ ਕਹਿੰਦਾ ਸੀਗਾ ਕਿ ਮੈਂ ਨਰਿੰਦਰ ਮੋਦੀ ਦਾ ਚਮਚਾ ਤੇ ਹੈ ਵੀ ਸਭ ਤੋਂ ਵੱਡਾ ਚਮਚਾ, ਲਿਸ਼ਕਿਆ ਪੁਸ਼ਕਿਆ ਚਮਚਾ, ਜਿਹੜਾ ਜਿਹਨੇ ਮੈਨੂੰ ਕੁਝ ਕਰਨਾ ਕਰ ਲਓ ਜੀ। ਇਹ ਸਿੱਧੇ ਤੌਰ ਤੇ ਕਹਿੰਦਾ ਸੀ ਕਿ ਚਮਚਾ ਇਹ ਤੋਂ ਵੱਡਾ ਸ਼ਰਮ ਆਦਮੀ ਕੀ ਹੋ ਸਕਦਾ। ਔਰ ਇਹ ਪਹਿਲਾਜ ਨਿਹਲਾਨੀ ਕਿਸੇ ਸਮੇਂ ਬਹੁਤ ਵਧੀਆ ਫਿਲਮਾਂ ਦਾ, ਬਹੁਤ ਹੀ ਵਧੀਆ ਫਿਲਮਾਂ ਦਾ ਨਿਰਮਾਤਾ ਨਿਰਦੇਸ਼ਕ ਮਿਲਿਆ, ਔਰ ਬਾਅਦ ਦੇ ਵਿੱਚ ਹਰ ਹਰ ਮੋਦੀ ਤੇ ਘਰ ਘਰ ਮੋਦੀ YouTube ਤੇ ਬਣਾ ਕੇ ਪਾਉਣ ਲੱਗ ਪਿਆ। ਫਿਰ ਦੂਜੇ ਪਾਸੇ ਚੱਲ ਕੇ ਤਾਂ ਇਨਾਮ ਵੀ ਮਿਲਿਆ। ਅਸਲ ਦੇ ਵਿੱਚ ਜਿਹੜਾ ਸੈਂਸਰ ਬੋਰਡ ਆਪਾਂ ਕਹਿ ਦਿੰਦੇ ਆ ਨਾ, ਇਹ ਸੈਂਸਰ ਬੋਰਡ ਨਹੀਂ ਹੈ, ਇਹਨੂੰ ਕਹਿੰਦੇ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਜੀ। ਇਹ ਸਰਟੀਫਿਕੇਟ ਦਿੰਦਾ ਆ, ਨਾ ਕਿ ਸੈਂਸਰ ਕਰਦਾ। ਪਰ ਪਹਿਲਾਜ ਨਿਹਲਾਨੀ ਸੱਚਮੁੱਚ ਸੈਂਸਰ ਕਰਦਾ ਸੀ। ਹੁਣ ਇਹ ਬੰਦਾ ਅਚਾਨਕ ਜਦੋਂ ਗੱਦੀ ਤੋਂ ਲਾ ਦਿੱਤਾ ਗਿਆ, ਇਹਦੀ ਜ਼ਮੀਰ ਵੀ ਜਾਗ ਪਈ ਨਾਲ ਦੀ ਨਾਲ। ਜਦੋਂ ਅਗਲੇ ਨੇ ਲੱਤ ਮਾਰ ਕੇ ਪਾਸੇ ਕਰ ਦਿੱਤਾ, ਹੁਣ ਕਹਿੰਦਾ ਕਿ ਮੈਨੂੰ ਹੋਸ਼ ਆ ਗਈ, ਮੇਰੀ ਜ਼ਮੀਰ ਜਾਗ ਪਈ। ਜ਼ਮੀਰ ਜਿਹੜੀ ਆ ਉਹ ਲੰਮੇ ਸਮੇਂ ਤੋਂ ਸੁੱਤੀ ਪਈ ਸੀ। ਸੁੱਤੀ ਇਸ ਕਰਕੇ ਪਈ ਸੀ, ਲੱਡੂ ਮਿਲੀ ਜਾਂਦੇ ਸੀ, ਲੱਡੂ ਚੁੱਕੀ ਜਾਂਦਾ ਸੀ। ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ। ਹੁਣ ਉਹਨਾਂ ਨੂੰ ਭੰਡਦਾ ਫਿਰਦਾ। ਇਹ ਕਹਿੰਦਾ ਕਿ ਜਿਹੜੀ ਉੜਤਾ ਪੰਜਾਬ ਫਿਲਮ ਰੋਕੀ ਗਈ ਸੀ, ਉਹਨੂੰ ਰਖਵਾਉਣ ਲਈ ਸਰਕਾਰ ਨੇ ਅਪਰੋਚ ਕੀਤਾ ਸੀ ਜੀ। ਹੁਣ ਉੜਤਾ ਪੰਜਾਬ ਫਿਲਮ ਦਾ ਤੁਹਾਨੂੰ ਪਤਾ ਹੀ ਕਿ ਸਿੱਧਾ ਕੰਸਰਨ ਸੀਗਾ ਉਸ ਸਮੇਂ ਅਕਾਲੀ ਭਾਜਪਾ ਸਰਕਾਰ ਦੇ ਨਾਲ, ਆਪਾਂ ਨੂੰ ਪਤਾ ਹੀ ਹੈ। ਤੇ ਲੋਕੀ ਬੱਚਾ ਪੰਜਾਬ ਦਾ ਕਹਿੰਦਾ ਸੀਗਾ ਕਿ ਹਾਂ ਭਾਈ ਉੜਤਾ ਪੰਜਾਬ ਫਿਲਮ ਲਈ ਜਿਹੜੀਆਂ ਅੜਚਨਾਂ ਡਾਈਆਂ ਜਾਂਦੀਆਂ ਪਈਆਂ, ਉਹ ਕਿਤੇ ਨਾ ਕਿਤੇ ਸਿਆਸੀ ਹੈ, ਪਰ ਕੋਈ ਮੰਨਦਾ ਹੀ ਨਹੀਂ ਸੀ। ਉਦੋਂ ਨਿਹਲਾਨੀ ਸਾਹਿਬ ਵੀ ਕਹਿੰਦੇ ਸੀ ਨਹੀਂ, ਇਹ ਫਿਲਮ ਹੈ ਹੀ ਕੱਟਾਂ ਦੇ ਲਾਇਕ। ਔਰ ਇਸ ਸੱਜਣ ਨੇ 99 ਕੱਟ ਲਾਏ ਸਮਝ ਜੀ, 99 ਕੱਟ। ਔਰ ਉਹ ਸੁਪਰੀਮ ਕੋਰਟ 'ਚ ਚਲੇ ਗਏ। ਸੁਪਰੀਮ ਕੋਰਟ 'ਚ ਜਦੋਂ ਸੁਣਵਾਈ ਹੋਈ, ਉਹੀ ਫਿਲਮ ਇੱਕ ਕੱਟ ਦੇ ਨਾਲ ਰਿਲੀਜ਼ ਹੋਈ ਸੁਪਰੀਮ ਕੋਰਟ ਦੇ ਵਿੱਚ। ਨਿਹਲਾਨੀ ਸਿੱਧੇ ਤੌਰ ਤੇ ਕਹਿੰਦਾ ਜੀ ਕਿ ਉਹ ਸਰਕਾਰ ਦਾ ਦਖਲ ਸੀ। ਜੇ ਸਰਕਾਰ ਦਾ ਦਖਲ ਸੀ ਤੇ ਤੂੰ ਉਦੋਂ ਬੋਲਿਆ, ਤੇਰਾ ਫਰਜ਼ ਬਣਦਾ ਸੀ, ਕਿਉਂਕਿ ਤੂੰ ਖੁਦ ਫਿਲਮ ਮੇਕਰ ਹੈ, ਤੂੰ ਖੁਦ ਕਲਾ ਦੇ ਨਾਲ ਜੁੜਿਆ ਸ਼ਖਸ ਹੈ। ਤੂੰ ਉਸ ਸਮੇਂ ਕਲਾ ਦੀ ਗੱਲ ਦੇ ਵਿੱਚ ਪਿਆ ਇਹ ਫੰਦਾ ਵੇਖ ਚੁੱਪ ਕਿਉਂ ਕਰ ਬੈਠਾ। ਫਿਰ ਦੂਜੀ ਹੁਣ ਇਹਨੇ ਜਿਹੜੀ ਇੱਕ ਕਹਾਣੀ ਖੋਲੀ ਹੈ, ਉਹ ਖੋਲੀ ਹੈ ਸਲਮਾਨ ਖਾਨ ਦੀ ਫਿਲਮ ਸੀ ਜਿਹੜੀ ਬਜਰੰਗੀ ਭਾਈਜਾਨ। ਉਹ ਕਹਿੰਦਾ ਕਿ ਸਿੱਧੇ ਰੂਪ ਦੇ ਵਿੱਚ ਕੇਂਦਰ ਨੇ ਇਹਦੇ 'ਚ ਦਖਲ ਦਿੱਤਾ ਸੀਗਾ ਕਿ ਇਸ ਫਿਲਮ ਨੂੰ ਈਦ ਤੇ ਰਿਲੀਜ਼ ਨਹੀਂ ਹੋਣ ਦੇਣਾ। ਕਿਉਂ ਨਹੀਂ ਹੋਣ ਦੇਣਾ? ਉਹ ਕਹਿੰਦੇ ਸੀਗੇ ਕਿ ਇਹਦਾ ਜਿਹੜਾ ਟਾਈਟਲ ਆ, ਟਾਈਟਲ ਤੋਂ ਇਸ ਤਰ੍ਹਾਂ ਜਾਪਦਾ ਕਿਤੇ ਨਾ ਕਿਤੇ ਕਨਸੈਪਟ ਹੈ ਜਿਹੜਾ ਉਹ ਲਵ ਜਿਹਾਦ ਦਾ। ਸੋ ਇਹ ਫਿਲਮ ਘੱਟੋ ਘੱਟ ਈਦ ਤੇ ਕਿਸੇ ਵੀ ਸੂਰਤ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ। ਹੁਣ ਨਿਹਲਾਨੀ ਸਾਹਿਬ ਨੂੰ ਇਹ ਵੀ ਸਵਾਲ ਕਰਨਾ ਬਣਦਾ ਹੈ ਕਿ ਜਦੋਂ ਕੇਂਦਰੀ ਗ੍ਰਹਿ ਮੰਤਰਾਲਾ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਕਰਦਾ ਪਿਆ ਸੀ, ਸਿੱਧੇ ਤੌਰ ਤੇ ਤੇਰੇ ਕੰਮ ਦੇ ਵਿੱਚ ਦਖਲ ਦੇ ਰਿਹਾ ਸੀਗਾ, ਤੂੰ ਉਦੋਂ ਚੁੱਪਚਾਪ ਕਿਉਂ ਬੈਠਾ ਰਿਹਾ? ਹੁਣ ਜਦੋਂ ਸਿਮਰਤੀ ਇਰਾਨੀ ਨਾਲ ਵਿਗੜ ਗਈ, ਹੁਣ ਜਦੋਂ ਜਤਿੰਦਰ ਦੀ ਕੁੜੀ ਦੇ ਨਾਲ ਵਿਗੜ ਗਈ, ਉਹਦੇ ਭਾਰਤੀ ਜਨਤਾ ਪਾਰਟੀ ਦੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਨੇੜੇ ਨੇ ਦੋਨੇ ਬੀਬੀਆਂ। ਨੇੜੇ ਕੀ ਹੈ? ਇੱਕ ਤੇ ਕੈਬਨਿਟ ਦੇ ਵਿੱਚ ਮੰਤਰੀ ਵੀ ਹੈ। ਸੋ ਹੁਣ ਜਦੋਂ ਉਹਨਾਂ ਦੇ ਕਹਿਣ ਤੇ ਗਤੀਨਾਮੇ ਕਰ ਦਿੱਤਾ ਗਿਆ, ਹੁਣ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਲੋਕਾਂ ਦੇ ਵਿੱਚ ਜਾ ਰਿਹਾ, ਤੇ ਨਾਲੇ ਕਹਿੰਦਾ ਪਿਆ ਮੈਂ ਤੇ ਦੇਖੋ ਜੀ ਹੁਣ ਫਿਲਮਾਂ ਬਣਾਉਣ ਲੱਗ ਪੈਣਾ ਹੈ, ਆਪਾਂ ਤੇ ਜਿੰਨੀ ਕੁ ਸੇਵਾ ਆਪਣੇ ਹਿੱਸੇਦਾਰੀ ਕਰਤੀ ਆ, ਆਪਾਂ ਆਪਦੇ ਕੰਮ 'ਚ ਕੋਈ ਸਮਝੌਤਾ ਨਹੀਂ ਕੀਤਾ। ਨਾਲੇ ਬੇਸ਼ਰਮ ਆਦਮੀ ਇਹ ਮੰਨਦਾ ਪਿਆ ਕਿ ਦਖਲਅੰਦਾਜ਼ੀ ਹੋਈ, ਨਾਲੇ ਕਹਿੰਦਾ ਜੀ ਕਿ ਆਪਾਂ ਤੇ ਆਪਦੇ ਕੰਮ 'ਚ ਕੋਈ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ।
ਸੋ ਦੱਸੋ। ਇਹ ਪਹਿਲਾਜ ਨਿਲਾਨੀ ਨਾ ਸਿਰਫ ਨਿਲ ਹੋਇਆ ਬਲਕਿ ਨਿਰਜ ਕੇ ਹਾਨੀ ਵੀ ਹੋਈ। ਹੁਣ ਜੋ ਮਰਜ਼ੀ ਆਖੀ ਜਾਵੇ, ਲੋਕਾਂ 'ਚ ਇਹਦਾ ਯਕੀਨ ਨਹੀਂ ਬਚਦਾ। ਪਰ ਇੱਕ ਚੀਜ਼ ਜਾਂਦਾ ਜਾਂਦਾ ਇਹ ਸਾਫ਼ ਕਰ ਗਿਆ ਕਿ ਜਿਹੜਾ ਉੱਥੇ ਸੈਂਸਰ ਬੋਰਡ ਜਿਹੜਾ ਅਸਲ ਦੇ ਵਿੱਚ ਸਰਟੀਫਿਕੇਸ਼ਨ ਬੋਰਡ ਆ, ਉਹਦੇ ਵਿੱਚ ਜੋ ਵੀ ਬੰਦਾ ਅੱਗੇ ਬੇਸ਼ੱਕ ਇਹਨਾਂ ਨੇ ਪ੍ਰਸੂਨ ਜੋਸ਼ੀ ਲਾਇਆ, ਬਹੁਤ ਵੱਡਾ ਗੀਤਕਾਰ ਆ, ਉਹਨਾਂ ਨੇ ਲਾਇਆ, ਪਰ ਜਿਸ ਤਰੀਕੇ ਦਾ ਨਿਲਾਨੀ ਨੇ ਜਾਂਦਿਆਂ ਜਾਂਦਿਆਂ ਇੱਕ ਹਿੱਸਾ ਖੋਲਿਆ, ਚਿੱਠਾ ਖੋਲਿਆ, ਉੱਤੋਂ ਇੱਕ ਗੱਲ ਸਾਫ਼ ਆ, ਨਿਲਾਨੀ ਜਾਵੇ ਕੋਈ ਲੋਕਲਾਨੀ ਆ ਜਾਵੇ, ਕੋਈ ਫਰਕ ਨਹੀਂ ਪੈਂਦਾ। ਉੱਥੇ ਜਿਹੜਾ ਵੀ ਬੰਦਾ ਬੈਠੇਗਾ ਉਹ ਸਿੱਧੇ ਤੌਰ ਤੇ ਰਿਮੋਟ ਤੇ ਚੱਲੇਗਾ, ਔਰ ਰਿਮੋਟ ਜਿਨ੍ਹਾਂ ਦੇ ਹੱਥ ਹੈ ਉਹ ਆਪਣੇ ਮਨ ਚਾਹੇ ਢੰਗ ਦੇ ਨਾਲ ਫਿਲਮਾਂ ਨੂੰ ਰਿਲੀਜ਼ ਕਰਵਾ ਵੀ ਸਕਦੇ ਆ, ਉਹਨਾਂ ਦੀ ਰਿਲੀਜ਼ ਰੁਕਵਾ ਵੀ ਸਕਦੇ ਆ। ਇਹਦੀ ਪ੍ਰਤੱਖ ਉਦਾਹਰਨ ਇਹ ਆ ਕਿ ਨਿਲਾਨੀ ਤੇ ਦਵਾ ਇਸ ਗੱਲ ਨੂੰ ਲੈ ਕੇ ਪਿਆ ਸੀ ਕਿ ਹਿੰਦੂ ਸਰਕਾਰ ਜਿਹੜੀ ਕਿ ਇੰਦਰਾ ਗਾਂਧੀ ਦੀ ਜ਼ਿੰਦਗੀ ਤੇ ਬਣੀ, ਵੈਸੇ ਥੋੜੀ ਬਹੁਤੀ ਅਸਲੀਅਤ ਤੇ ਬਾਕੀ ਹੋਰ ਸਾਰੀ ਕਲਪਨਾ ਹੀ ਹੈ, ਉਸ ਫਿਲਮ ਨੂੰ ਇਹ ਕਿਹਾ ਗਿਆ ਸੀਗਾ ਕਿ ਤੂੰ ਬਿਲਕੁਲ ਹਰੀ ਝੰਡੀ ਦੇ ਦੇ, ਕੋਈ ਸਟਾਪੇਜ ਨਹੀਂ ਹੋਣਾ ਚਾਹੀਦਾ, ਕੋਈ ਕੱਟ ਨਹੀਂ ਹੋਣਾ ਚਾਹੀਦਾ, ਕੋਈ ਅੜਚਨ ਨਹੀਂ ਹੋਣੀ ਚਾਹੀਦੀ। ਪਰ ਇਹ ਕਹਿੰਦਾ ਜੀ ਕਿ ਮੈਂ ਤੇ ਉਹਨਾਂ ਨੂੰ ਨਾ ਕੀਤੀ, ਪਰ ਲੋਕੀ ਕਹਿੰਦੇ ਕਿ ਨਹੀਂ, ਨਾ ਨਹੀਂ ਕੀਤੀ ਨੇ, ਹਾਂ ਕੀਤੀ। ਅਸਲ ਦੇ ਵਿੱਚ ਵਿਗਾੜ ਪਿਆ ਜਤਿੰਦਰ ਦੀ ਕੁੜੀ ਤੋਂ, ਉਹਦੇ ਨਾਲ ਇਹਦੀ ਗੜਬੜ ਹੋਈ ਹੈ, ਉੱਥੋਂ ਹੀ ਇਹਨੂੰ ਗੱਡੀ ਤੋਂ ਲਾਇਆ ਗਿਆ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ, ਇਸ ਗੱਲ ਤੇ ਨਹੀਂ ਬਣਦੀ ਹੈ ਕਿ ਕਲਾ ਹੋਵੇ, ਸੰਸਕ੍ਰਿਤੀ ਹੋਵੇ, ਇਤਿਹਾਸ ਹੋਵੇ, ਸੱਭਿਆਚਾਰ ਹੋਵੇ, ਹਰੇਕ ਪਾਸਿਓਂ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਦਬਾਈ ਹੁੰਦੀ ਹੈ। ਪਰ ਇਹ ਕਲਾ, ਸੰਸਕ੍ਰਿਤੀ, ਇਤਿਹਾਸ ਜਿਸ ਤਰੀਕੇ ਦੇ ਨਾਲ ਇਸ ਸਮੇਂ ਰੱਸੇ ਦੇ ਵਿੱਚ ਬੰਨੇ ਜਾਂਦੇ ਪਏ ਆ, ਇਹ ਆਉਣ ਵਾਲੇ ਸਮੇਂ ਦੇ ਭਵਿੱਖ ਲਈ ਕੋਈ ਸ਼ੁਭ ਸੰਕੇਤ ਨਹੀਂ ਹੈ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸੂਰੇ ਜੀ ਗੱਲ ਕਰਦੇ ਹਾਂ 25 ਅਗਸਤ ਨੂੰ, ਵੇਖਦੇ ਹਾਂ ਹਰਿਆਣਾ ਸਰਕਾਰ ਨੇ ਕਹਿੰਦੇ ਜੀ ਖਿੱਚੀ ਹੈ ਤਿਆਰੀ। 25 ਅਗਸਤ ਨੂੰ ਮੇਰਾ ਮੁਖੀ ਦਾ ਫੈਸਲਾ ਹੋਣਾ ਸਾਰੇ ਜਾਣਦੇ ਆ। ਹਰਿਆਣੇ ਦੇ ਵਿੱਚ ਕਾਫੀ ਚਹਿਲ ਪਹਿਲ ਹੈ ਪੁਲਿਸ ਦੀ। ਚਹਿਲ ਪਹਿਲ ਇਸ ਗੱਲ ਨੂੰ ਲੈ ਕੇ ਆ ਕਿਉਂਕਿ ਹਰਿਆਣਾ ਹੀ ਕੇਂਦਰ ਬਣੇਗਾ। ਜੋ ਵੀ ਇਕੱਠ ਹੁੰਦਾ, ਜੋ ਵੀ ਪ੍ਰਦਰਸ਼ਨ ਹੁੰਦਾ, ਉਹ ਕੇਂਦਰ ਜਿਹੜਾ ਹਰਿਆਣਾ ਹੀ ਰਹਿਣ ਦੀ ਸੰਭਾਵਨਾ। ਪੰਜਾਬ ਦੇ ਵਿੱਚੋਂ ਹੋ ਸਕਦਾ ਲੋਕ ਚਲੇ ਜਾਣ ਵਹੀਰ ਕੱਤ ਕੇ, ਪਰ ਜਾ ਕੇ ਇਕੱਠੇ ਕਿੱਥੇ ਹੋਣਗੇ ਹਰਿਆਣਾ ਦੇ ਵਿੱਚ? ਕਿਉਂ? ਕਿਉਂਕਿ ਇੱਕ ਤੇ ਇਸ ਸਮੇਂ ਉਹਨਾਂ ਦੇ ਬਾਬੇ ਦੀ ਜਿਹੜੀ ਪੱਕੀ ਰਿਹਾਇਸ਼ ਆ ਉਹ ਹੈ ਹਰਿਆਣੇ ਦੇ ਵਿੱਚ। ਦੂਜਾ ਹੈ ਕਿ ਪੇਸ਼ੀ ਹੈ ਜਿਹੜੀ ਉਹ ਵੀ ਪੰਚਕੂਲੇ ਹਰਿਆਣੇ ਦੇ ਵਿੱਚ। ਨਾ ਉਹਨੇ ਪੰਜਾਬ ਆਉਣਾ, ਨਾ ਪੰਜਾਬ ਚੋਂ ਲੰਘਣਾ, ਨਾ ਪੰਜਾਬ ਦੇ ਵਿੱਚ ਫੈਸਲਾ। ਪਰ ਪੰਜਾਬ ਕਿਉਂਕਿ ਅਲਰਟ ਤੇ ਇਸ ਕਰਕੇ ਆ, ਇੱਥੇ ਪ੍ਰੇਮੀਆਂ ਦੀ ਤਾਦਾਦ ਬਹੁਤ ਵੱਡੀ, ਖਾਸ ਤੌਰ ਤੇ ਮਾਲਵੇ ਦੇ ਵਿੱਚ। ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਇੱਥੇ ਵੀ ਬਹੁਤ ਜ਼ਿਆਦਾ ਪੁਲਿਸ ਲੱਗੀ ਹੋਈ ਹੈ। ਅੱਜ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੇ ਬਕਾਇਦਾ ਪ੍ਰੇਮੀਆਂ ਦੇ ਲੀਡਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਕਿ ਭਾਈ ਸਾਨੂੰ ਸਹਿਯੋਗ ਦਿਓ। ਹੋ ਸਕਦਾ ਵਾਅਦਾ ਵੀ ਕੀਤਾ ਹੋਵੇ ਕਿ ਜੇ ਸਹਿਯੋਗ ਨਾ ਦਿਓਗੇ ਤਾਂ ਸਹਿਯੋਗ ਅਸੀਂ ਵੀ ਦਿੱਤੇ, ਫਿਰ ਆਪਣੇ ਸਹਿਯੋਗ ਰਲਦੇ ਵੀ ਨਹੀਂ, ਫਿਰ ਇੱਕ ਅੱਧੇ ਨੂੰ ਸਹਿਯੋਗ ਪਾਈ ਜਾਣਾ, ਤੁਹਾਨੂੰ ਪੈ ਜਾਏ ਚਾਹੇ ਸਾਨੂੰ ਪੈ ਜਾਏ। ਨਾਲ ਹੀ ਡਿਪਟੀ ਕਮਿਸ਼ਨਰਾਂ ਨੇ ਅਪੀਲਾਂ ਵੀ ਕੀਤੀਆਂ ਲੋਕਾਂ ਨੂੰ ਕਿ ਭਾਈ ਸੋਸ਼ਲ ਮੀਡੀਆ ਤੇ ਕੁਝ ਇਹੋ ਜਿਹਾ ਨਾ ਫੈਲਾਓ ਜੋ ਕਿਸੇ ਸਮੁਦਾਇ ਦੇ ਖਿਲਾਫ ਹੋਵੇ, ਜੋ ਕਿਸੇ ਧਰਮ ਦੇ ਖਿਲਾਫ ਹੋਵੇ, ਜਾਂ ਕਿਸੇ ਫਿਰਕੇ ਵਿਸ਼ੇਸ਼ ਦੇ ਖਿਲਾਫ। ਅਪੀਲ ਵੀ ਇਹਨਾਂ ਨੇ ਜਾਰੀ ਕੀਤੀ, ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਵੈਸੇ ਦੂਜੇ ਪਾਸੇ ਹਰਿਆਣੇ ਦੇ ਵਿੱਚ ਸਰਸੇ ਤੇ ਦੱਸਦੇ ਆ ਕਿ 144 ਲਾ ਦਿੱਤੀ ਗਈ ਹੈ। ਕੱਲ ਨੂੰ ਹੋ ਸਕਦਾ ਪੂਰੇ ਹਰਿਆਣੇ ਦੇ ਵਿੱਚ 144 ਲਾਗੂ ਕਰ ਦੇਣ। ਪੁਲਿਸ ਦੀਆਂ ਜਿਹੜੀਆਂ ਟੁਕੜੀਆਂ ਉਹ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਤੈਨਾਤ ਹੈ ਨਹੀਂ। ਨਾਲ ਹੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਦੀ ਵੀ ਉੱਥੇ ਆਮਦ ਸ਼ੁਰੂ ਹੋ ਚੁੱਕੀ ਹੈ। ਹੁਣ ਤੱਕ ਦੱਸਦੇ ਆ ਕਿ ਤਕਰੀਬਨ 20 ਤੋਂ 25 ਕੰਪਨੀਆਂ ਜਿਹੜੀਆਂ ਉਹ ਆਪਣੀਆਂ ਪੋਜੀਸ਼ਨਾਂ ਲੈ ਚੁੱਕੀਆਂ, ਡਿਊਟੀਆਂ ਤੇ ਚੱਲ ਚੁੱਕੀਆਂ। ਦੂਜੇ ਪਾਸੇ ਇਹ ਖਬਰ ਇਹ ਵੀ ਮਿਲਦੀ ਪਈ ਹੈ ਕਿ ਜ਼ੀਰਕਪੁਰ, ਪੰਚਕੂਲੇ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ। ਪੰਚਕੂਲੇ ਔਰ ਜ਼ੀਰਕਪੁਰ ਜਾਂ ਚੰਡੀਗੜ੍ਹ ਇਹਨਾਂ ਸ਼ਹਿਰਾਂ ਦੇ ਵਿੱਚ ਤੇ ਇੱਥੋਂ ਤੱਕ ਸੂਚਨਾ ਫੈਲਾ ਦਿੱਤੀ ਗਈ ਹੈ ਕਿ ਕਿਸੇ ਵੀ ਹੋਟਲ ਦੇ ਵਿੱਚ 2 ਤੋਂ ਵੱਧ ਬੰਦਿਆਂ ਨੂੰ ਕਮਰਾ ਨਹੀਂ ਦੇਣਾ। ਹੁਣ 44 ਪੰਜਾਬ ਦੇ ਵਿੱਚ ਵੀ ਲੱਗ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਹਾਲਾਤ ਜਿਹੜੇ ਇਸ ਸਮੇਂ ਹਾਲਾਤ ਇਹੋ ਜਿਹੇ ਆ ਕਿ ਹਰਿਆਣਾ ਉਸ ਗੱਲ ਤੋਂ ਡਰਦਾ ਜਿਹੜੀ ਗੱਲ ਵਾਪਰੀ ਸੀ ਰਾਮਪਾਲ ਵੇਲੇ। ਤੁਹਾਨੂੰ ਯਾਦ ਹੋਣਾ ਜਦੋਂ ਰਾਮਪਾਲ ਦਾ ਰੌਲਾ ਪੈ ਗਿਆ ਸੀ, ਹਰਿਆਣੇ ਦੀ ਬੜੀ ਫਜ਼ੀਅਤ ਹੋਈ ਸੀ ਔਰ ਉਸ ਲੰਡੇ ਜੇ ਸਾਧਨ ਨੇ ਇਹਨਾਂ ਦੀਆਂ ਨਾਸਾਂ ਚ ਧੂਆਂ ਲਿਆ ਦਿੱਤਾ ਸੀ। ਇਹ ਇਸੇ ਕਰਕੇ ਡਰਦੇ ਆ। ਹੁਣ ਇਹਨਾਂ ਨੇ ਹਥਿਆਰ ਤੇ ਵੀ ਪਾਬੰਦੀ ਲਾਤੀ, ਖਾਸ ਤੌਰ ਤੇ ਸਰਸੇ ਦੇ ਵਿੱਚ ਤੇ ਕੋਈ ਅਸੂਟਾ ਨਹੀਂ ਲਿਜਾ ਸਕਦਾ।
ਅੱਜ ਦਾ ਕਈ ਦਾ ਦਸਤਾ ਨਹੀਂ ਜਾ ਸਕਦਾ। ਇਸ ਤਰ੍ਹਾਂ ਦੀਆਂ ਪਾਬੰਦੀਆਂ ਇਹਨਾਂ ਨੇ ਐਡ ਕਰ ਦਿੱਤੀਆਂ। ਪਰ ਵੇਖਣਾ ਇਹ ਹੋਏਗਾ ਕਿ ਬੇਸ਼ੱਕ ਹਰਿਆਣਾ ਬਹੁਤ ਅਗਾਂਹ ਤੋਂ ਹੀ ਚੁਕੰਨਾ ਹੋ ਕੇ ਖੜ ਗਿਆ। ਵੇਖਣਾ ਇਹੋ ਹੀ ਹੋਏਗਾ ਕਿ ਕੀ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜਦੋਂ ਪੋਲੀਟੀਕਲ ਸਪੋਰਟ ਵੀ ਹੈ ਬਹੁਤ ਵੱਡੀ ਤਾਦਾਦ ਹੈ ਪ੍ਰੇਮੀਆਂ ਦੀ, ਇਹਨਾਂ ਦੀ ਸਖਤਾਈ ਪ੍ਰੇਮੀਆਂ ਨੂੰ ਖਦੇੜਨ ਦੇ ਵਿੱਚ, ਪ੍ਰੇਮੀਆਂ ਨੂੰ ਇਕਜੁੱਟ ਨਾ ਹੋਣ ਦੇ ਵਿੱਚ ਸਹਾਈ ਸਾਬਤ ਹੁੰਦੀ ਹੈ, ਜਾਂ ਫਿਰ ਇਹ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਐਨ ਮੌਕੇ ਤੇ ਤਰੀਆਂ ਰਹਿ ਜਾਣਗੀਆਂ। ਪਰ ਹਾਲ ਦੀ ਘੜੀ ਤਿਆਰੀਆਂ ਜ਼ਬਰਦਸਤ ਆ, ਪਰ ਜਿਹੜੇ ਪ੍ਰੇਮੀ ਆ ਉਹਨਾਂ ਦੇ ਵਿੱਚੋਂ ਇੱਕ ਚੀਜ਼ ਐਤਕੀ ਜਿਹੜੀ ਉਹ ਨਵੀਂ ਵੇਖਣ ਨੂੰ ਮਿਲਦੀ ਪਈ ਆ, ਉਹ ਇਹ ਆ ਕਿ ਐਤਕੀ ਜਿਹੜਾ ਇਹਨਾਂ ਦੀ ਸੰਗਤ ਦਾ ਨੌਜਵਾਨ ਵਰਗ ਆ ਉਹ ਥੋੜਾ ਜਿਹਾ ਉਤਸ਼ਾਹ ਘੱਟ ਹੁੰਦਾ, ਉਹਦਾ ਉਤਸ਼ਾਹ ਥੋੜਾ ਜਿਹਾ ਮੱਠਾ, ਉਹਦਾ ਬੀਬੀਆਂ ਤੇ ਜਿਹੜੇ ਇਹਨਾਂ ਦੇ ਸਿਆਣੇ ਦੇ ਭਾਵ ਇਹ ਹੈ ਕਿ ਜਿਹੜੇ ਥੋੜੇ ਜਿਹੇ ਪੱਕ ਉਮਰ ਦੇ ਆ ਉਹ ਪ੍ਰੇਮੀ ਤੇ ਠੀਕ ਇਸ ਸਾਰੇ ਕੰਮ ਨੂੰ ਬਹੁਤ ਸ਼ਿੱਦਤ ਦੇ ਨਾਲ ਲੈ ਰਹੇ ਆ, ਪਰ ਨੌਜਵਾਨ ਵਰਗ ਦੇ ਵਿੱਚ ਥੋੜਾ ਜਿਹਾ ਉਤਸ਼ਾਹ ਘਟਿਆ। ਸ਼ਾਇਦ ਆ ਜਿਹੜੇ ਬਾਬੇ ਨੇ ਡਰਾਮੇ ਜੀ ਕੀਤੇ ਆ, ਫਿਲਮਾਂ ਕੀਤੀਆਂ, ਸਟੋਰੀ ਆ, ਇਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਨੌਜਵਾਨ ਵਰਗ ਦੇ ਵਿੱਚ ਥੋੜੀ ਜਿਹੀ ਅਮੇਜ਼ ਜਿਹੜੀ ਫਿੱਕੀ ਪਈ ਹੈ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਗੁਰਸਰੀ ਜੀ ਗੱਲ ਕਰੀਏ ਵੀ ਲੰਗਾ ਤੇ ਸੇਖਵਾਂ ਸਮੇਤ 250 ਤੋਂ ਵੱਧ ਅਣਪਛਾਤਿਆਂ ਤੇ ਪੁਲਿਸ ਨੇ ਕੇਸ ਦਰਜ ਕੀਤਾ, ਨਾਲੇ ਨਾਮ ਵੀ ਪਤਾ ਤੇ ਨਾਲੇ ਅਣਪਛਾਤੇ ਵੀ। ਨਹੀਂ, ਇਹਨਾਂ ਦੇ ਸਮੇਤ ਕੀਤਾ ਨਾ ਕਿ ਇਹ ਹੋ ਗਏ, ਔਰ ਇਹਨਾਂ ਦੇ ਸਮੇਤ 250 ਅਣਪਛਾਤੇ, ਇਹ ਮਤਲਬ ਆ ਗਿਆ ਇਸ ਖਬਰ ਦਾ ਕਿ ਇਹਨਾਂ ਦੇ ਸਮੇਤ 250 ਅਣਪਛਾਤੇ, ਇਹ ਤੇ ਨਾਮਜ਼ਦ ਹੋ ਗਏ ਔਰ ਨਾਮਜ਼ਦ ਦੇ ਸਮੇਤ ਕੁੱਲ ਗਿਣਤੀ ਹੋ ਗਈ 250। ਇਹਦੇ ਵਿੱਚ ਦੇਖੋ ਇਹ ਜਿਹੜਾ ਮਸਲਾ ਸੀਗਾ ਉਹ ਵਿਗੜਿਆ ਸੀਗਾ ਜਿਹੜਾ ਬਹੁਤ ਇਤਿਹਾਸਿਕ ਗੁਰਦੁਆਰਾ ਛੋਟਾ ਕਲੂਕਰਾ ਸਾਹਿਬ ਧੰਨਵਾਦ, ਜਿਹੜੀ ਇਤਿਹਾਸ ਦੇ ਵਿੱਚ ਦਰਜ ਹੈ ਸ਼ੰਭ ਕਾਨੂੰਵਾਲ ਦਾ ਇਤਿਹਾਸ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ, 1746 ਦੇ ਵਿੱਚ ਕਿਵੇਂ ਘੇਰਾ ਪਿਆ ਸੀ। 3 ਮਹੀਨੇ ਉਹ ਘੇਰਾ ਪਿਆ ਰਿਹਾ, ਦੀਵਾਨ ਕੌੜਾ ਮੱਲ ਵੱਲੋਂ ਰਸਦ ਕੱਢੀ ਗਈ, ਸਿੱਖ ਉਹ ਲੈ ਕੇ ਹਾਸਿਲ ਕਰਕੇ ਲੜਦੇ ਰਹੇ, ਚੀਰਾ ਗਲਾ ਦਿੱਤੀ ਗਈ, ਸਾਰਾ ਇਤਿਹਾਸ ਤੁਹਾਨੂੰ ਪਤਾ ਹੋਣਾ ਕਿ ਕਿਸ ਤਰ੍ਹਾਂ ਇੱਕ ਦਿਨ ਦੇ ਵਿੱਚ ਤੇ ਥੋੜੇ ਸਮੇਂ ਦੇ ਵਿੱਚ 11 ਤੋਂ 12,000 ਸਿੱਖ ਜਿਹੜਾ ਸ਼ਹੀਦ ਕਰ ਦਿੱਤਾ ਗਿਆ। ਉਸ ਜਗ੍ਹਾ ਤੇ ਇਤਿਹਾਸਿਕ ਥਾਂ ਤੇ ਜਿਹੜਾ ਗੁਰਦੁਆਰਾ ਛੋਟਾ ਕਲੂਕਰਾ ਸਾਹਿਬ, ਉਹਦੇ ਵਿੱਚ ਇੱਕ ਘਟਨਾ ਵਾਪਰੀ ਸੀ ਥੋੜੇ ਦਿਨ ਪਹਿਲਾਂ, ਜਦੋਂ ਇਸ ਗੁਰਦੁਆਰੇ ਨੂੰ ਸੰਚਾਲਿਤ ਕਰਦੀ ਕਮੇਟੀ ਦਾ ਇੱਕ ਬਜ਼ੁਰਗ ਮੈਂਬਰ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਗਿਆ ਸੀ। ਉਸ ਤੋਂ ਬਾਅਦ ਇਹ ਮਸਲਾ ਚਲੇ ਗਿਆ ਅਕਾਲ ਤਖਤ ਤੇ। ਅਕਾਲ ਤਖਤ ਦਾ ਜਥੇਦਾਰ ਫੌਰੀ ਤੌਰ ਤੇ ਹਰਕਤ ਦੇ ਵਿੱਚ ਆ ਗਿਆ। ਉਹਨੇ ਕਿਹਾ ਕਿ ਇਸ ਟਰਸਟ ਨੂੰ ਭੰਗ ਕਰ ਦਿਓ, ਟਰਸਟ ਨੂੰ ਭੰਗ ਕਰ ਦੇ ਹੁਕਮ ਦੇ ਦਿੱਤੇ, ਤੇ ਨਾਲੇ कहता कि 25 टास्क फोर्स दे होंगे और 25 ਜਿਹੜੇ ਹੋਰ ਸੇਵਾਦਾਰ ਉੱਥੇ ਲਗਾਤਾਰ ਤੈਨਾਤ ਰਹਿਣਗੇ। ਫਿਰ ਇਸ ਤੋਂ ਬਾਅਦ ਅਗਲਾ ਫੈਸਲਾ ਇਹ ਹੋਇਆ ਕਿ ਸੁੱਚਾ ਸਿੰਘ ਲੰਗਾ, ਸੇਵਾ ਸਿੰਘ ਸੇਖਵਾ, ਖੁਦ ਜਥੇਦਾਰ, ਇਹਨਾਂ ਨੇ ਉਧਰ ਕੂਚ ਕਰ ਦਿੱਤਾ ਉਸ ਗੁਰਦੁਆਰੇ ਨੂੰ। ਪੁਲਿਸ ਨੇ ਬੈਰੀਕੇਡਿੰਗ ਕੀਤੀ ਸੀ, ਬਹੁਤ ਨਾਕੇ ਲਾਏ ਸੀ, ਪਰ ਇਹ ਨਾਕੇ ਤੋੜਦੇ ਉੱਥੇ ਤੱਕ ਪਹੁੰਚ ਗਏ। ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ, ਕਿਉਂਕਿ ਇਹਨਾਂ ਨੇ ਧੱਕਾਮੁੱਕੀ ਵੀ ਕੀਤੀ ਹੈ, ਦੱਸਦੇ ਆ ਕਿ ਕੁਛ ਇਹਨਾਂ ਦੇ ਬੰਦਿਆਂ ਦੀਆਂ ਵੀ ਪੱਗਾਂ ਲੱਥੀਆਂ, ਉਦੋਂ ਕੁਛ ਪੁਲਿਸ ਵਾਲਿਆਂ ਦੀਆਂ ਵੀ ਲੱਥੀਆਂ। ਉਹਨਾਂ ਨੇ ਹੁਣ ਇਹ ਜਥੇਦਾਰ ਸੇਵਾ ਸਿੰਘ ਸੇਖਵਾ, ਕਮਲਪ੍ਰੀਤ ਸਿੰਘ ਕਾਕੀ, ਸੁਖਬੀਰ ਸਿੰਘ ਵਾਲਾ, ਪਰਮਵੀਰ ਸਿੰਘ ਲਾਡੀ, ਸੁੱਚਾ ਸਿੰਘ ਲੰਗਾ, ਇਹਨਾਂ ਤੋਂ ਇਲਾਵਾ 250 ਬੰਦੇ ਦੇ ਖਿਲਾਫ ਜਿਹੜਾ ਕਿ ਅਣਪਛਾਤਾ ਸੀ, ਉਹਨਾਂ ਨੇ ਮੁਕੱਦਮਾ ਦਰਜ ਕਰ ਦਿੱਤਾ। 448, 511, 454, 427, 188, 506, 148, 149 ਦੇ ਤਹਿਤ ਕਾਫੀ ਧਾਰਾ ਇਹਨਾਂ ਦੇ ਲਾ ਕੇ ਸਖਤ ਮੁਕੱਦਮਾ ਦਰਜ ਕਰ ਦਿੱਤਾ। ਪਰ ਦੂਜੇ ਪਾਸੋਂ ਅੱਜ ਇੱਕ ਹੋਰ ਖਬਰ ਆ ਗਈ ਕਿ ਉਸ ਗੁਰਦੁਆਰੇ ਦੇ ਵਿੱਚ ਚੱਲਦੇ ਅਖੰਡ ਪਾਠ ਦੇ ਦੌਰਾਨ ਕੁਛ ਲੋਕਾਂ ਨੇ ਉਸ ਗੁਰਦੁਆਰੇ ਤੇ ਜਾ ਕੇ ਬਦਤਮੀਜ਼ੀ ਕੀਤੀ, ਜਿਹੜੇ ਧੜੇ ਨਾਲ ਸੰਬੰਧਿਤ ਸਨ। ਇਹ ਤੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਦੱਸਦੇ ਆ ਕਿ ਉੱਥੇ ਹੁੱਲੜਬਾਜ਼ੀ ਜਿਹੜੀ ਉਹ ਚੱਲਦੇ ਅਖੰਡ ਪਾਠ ਦੇ ਦੌਰਾਨ ਹੋਈ ਹੈ। ਅਸਲ ਦੇ ਵਿੱਚ ਹੁਣ ਇਸ ਮੁੱਦੇ ਤੇ ਟਕਰਾਅ ਇਹ ਆ ਕਿ ਇੱਕ ਪਾਸੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਹੈ, ਤੇ ਦੂਜੇ ਪਾਸੇ ਸਰਬੱਤ ਖਾਲਸਾ ਵਾਲੇ, ਜਿਹੜਾ ਉਹ ਟਰਸਟ ਆ, ਉਹ ਟਰਸਟ ਸਰਬੱਤ ਖਾਲਸਾ ਵਾਲਿਆਂ ਨੂੰ ਮੰਨਦਾ। ਉਹ ਕਹਿੰਦੇ ਜੀ ਕਿ ਇਹ ਜਥੇਦਾਰ ਨਕਾਰੇ ਹੋਇਆ, ਅਸੀਂ ਜੀ ਸਰਬੱਤ ਖਾਲਸਾ ਵਾਲਿਆਂ ਨੂੰ, ਉਹ ਆਪਣਾ ਮਾਮਲਾ ਲੈ ਕੇ ਸਰਬੱਤ ਖਾਲਸਾ ਵਾਲਿਆਂ ਕੋਲ ਪਹੁੰਚ ਗਿਆ। ਸਰਬੱਤ ਖਾਲਸਾ ਵਾਲੇ ਉਹਨਾਂ ਦੀ ਪਿੱਠ ਤੇ ਖੜ ਗਏ ਆ, ਤੇ ਦੂਸਰੇ ਪਾਸੇ ਸੇਵਾ ਸਿੰਘ ਸੇਖਵਾ ਹੋਰੀ, ਉਹ ਜਿਹੜਾ ਕਮੇਟੀ ਵਾਲਾ ਮੈਂਬਰ ਫੜਿਆ ਗਿਆ ਸੀਗਾ,
ਉਹਦੀ ਸ਼ਿਕਾਇਤ ਲੈ ਕੇ ਉਹ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲ ਪਹੁੰਚ ਗਿਆ। ਤੁਹਾਨੂੰ ਯਾਦ ਹੋਣਾ ਰਾਜ ਕਰਨਵੀਰ ਸਿੰਘ ਜੀ, ਜੀ ਆਪਾਂ ਇੱਕ ਵਾਰੀ ਇਹੋ ਹੀ ਗੱਲ ਚਰਚਾ ਦੇ ਵਿੱਚ ਲਿਆਂਦੀ ਸੀ ਕਿ ਜੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਇੱਕ ਉਧਰ ਚਲ ਗਈ ਇੱਕ ਉਧਰ ਚਲ ਗਈ, ਉਸ ਸੂਰਤ ਦੇ ਵਿੱਚ ਕੀ ਹੋਏਗਾ, ਫੈਸਲਾ ਅੰਤਮ ਕਿਹਦਾ ਮੰਨਿਆ ਜਾਊ। ਤਾਂ ਉਹ ਨੌਬਤ ਹੁਣ ਇਸ ਮੁੱਦੇ ਤੇ ਆ ਗਈ ਹੈ। ਦੋ ਦੋ ਧਿਰਾਂ ਜਿਹੜੀਆਂ ਉਹ ਆਪਸ ਦੇ ਵਿੱਚ ਵੰਡੀਆਂ ਪਈਆਂ ਇਸ ਗੁਰਦੁਆਰੇ ਨੂੰ ਲੈ ਕੇ। ਜੀ ਇੱਕ ਧਿਰ ਜਿਹੜੀ ਟਰਸਟ ਦੀ ਧਿਰ ਆ, ਉਹ ਇਹ ਕਹਿੰਦੀ ਹੈ ਕਿ ਅਸੀਂ ਇਸ ਗੁਰਦੁਆਰੇ ਨੂੰ 1970-75 ਤੋਂ ਲੈ ਕੇ ਹੁਣ ਤੱਕ 200 ਕਰੋੜ ਰੁਪਏ ਦਾ ਅਸੀਂ ਇਹਨੂੰ ਫੈਲਾਇਆ, ਇਹਦਾ ਜੋ ਇਹਦੇ ਨਾਮ ਕੋਈ ਸੰਪत्ति ਹੈ, ਕੋਈ ਜਾਇਦਾਦ ਹੈ, 200 ਕਰੋੜ ਤੱਕ ਅਸੀਂ ਇਸ ਗੁਰਦੁਆਰੇ ਦੀ ਆਮਦਨ ਜਿਹੜੀ ਵਧਾਈ ਹੈ। ਤੁਸੀਂ ਕਿਸੇ ਵੀ ਗੁਰਦੁਆਰੇ ਦਾ ਕਹਿੰਦੇ ਕਿ ਦੱਸ ਦਿਓ ਕਿ 200 ਕਰੋੜ ਦੀ ਇੰਨੇ ਸਾਲਾਂ ਦੇ ਵਿੱਚ ਆਮਦਨ ਜਿਹੜੀ ਵਧੀ ਹੈ, ਉਹ ਕਹਿੰਦੇ ਸਾਡੇ ਕੋਲ ਸਾਰਾ ਹਿਸਾਬ ਕਿਤਾਬ ਹੈ। ਉਹ ਇਹ ਵੀ ਕਹਿੰਦੇ ਆ ਕਿ ਜਿਹੜੀ ਇਹ ਘਟਨਾ ਵਾਪਰੀ ਹੈ, ਜਿਹਨੂੰ ਲੈ ਕੇ ਸਭ ਕੁਝ ਚੱਲਿਆ, ਉਹ ਕਹਿੰਦੇ ਕਿ ਇਹ ਵੀ ਪਲਾਟ ਕੀਤੀ ਹੋਈ ਸੀ, ਇਹ ਵੀ ਗਿਣਮਿਤ ਕੇ ਇੱਕ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤੀ ਗਈ ਹੈ। ਦੂਜੇ ਪਾਸੇ ਸਵਾਲ ਸੇਵਾ ਸਿੰਘ ਸੇਖਵਾ ਹੋਵੇ, ਸੁੱਚਾ ਸਿੰਘ ਲੰਗਾ ਹੋਵੇ ਵੀ ਜਿਹੜੇ ਕਰਦੇ ਪਏ ਆ ਕਿ ਇਹ ਟਰਸਟ ਹੈ ਜਿਹੜੀ ਉਹ ਠੀਕ ਢੰਗ ਦੇ ਨਾਲ ਗੁਰਦੁਆਰਾ ਨਹੀਂ ਚਲਾ ਰਹੀ, ਤੇ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਲੈ ਆਉਣਾ ਚਾਹੀਦਾ। ਪਰ ਜਿਹੜੇ ਇਹ ਲੰਗਾ ਹੋਣੀ ਹੈ, ਸੇਖਵਾ ਹੋਣੀ ਹੈ, ਇਹ ਉਹ ਸ਼ਖਸ ਆ ਜਦੋਂ ਤਲਵੰਡੀ ਸਾਬੋ ਦੇ ਵਿੱਚ ਕਮੇਟੀ ਦੇ ਪ੍ਰਬੰਧ ਹੇਠ ਇਸ ਤਰ੍ਹਾਂ ਦੀ ਨਮੋਸ਼ੀਜਨਕ ਘਟਨਾ ਕੋਈ ਸਾਹਮਣੇ ਆਉਂਦੀ ਹੈ, ਉਦੋਂ ਚੁੱਪ ਵੱਟ ਦਿੰਦੇ, ਉਦੋਂ ਇਹਨਾਂ ਦੇ ਕੋਈ ਪੋਚੇ ਨਹੀਂ ਲੱਗਦੇ, ਉਦੋਂ ਕੋਈ ਬੰਦ ਚੇਤੇ ਨਹੀਂ ਹੁੰਦਾ। ਸਵਾਲ ਸਭ ਤੋਂ ਵੱਡਾ ਇਹੋ ਹੀ ਖੜਾ ਹੁੰਦਾ ਕਿ ਅੱਜ ਜਿਸ ਘਟਨਾ ਨੂੰ ਆਧਾਰ ਬਣਾ ਕੇ, ਹਾਲਾਂਕਿ ਉਹ ਘਟਨਾ ਮਾੜੀ ਹੈ, ਚਾਹੇ ਉਹ ਪਲਾਂਟ ਕੀਤੀ ਹੈ ਚਾਹੇ ਉਹ ਵਾਪਰੀ ਹੈ, ਦੋਨਾਂ ਹੀ ਸੂਰਤਾਂ ਦੇ ਵਿੱਚ ਮਾੜੀ ਹੈ, ਪਰ ਜਿਹੜੇ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਆ, ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਆ, ਜਿਹੜੀਆਂ ਉਹਨਾਂ ਦੇ ਵਿੱਚ ਘਟਨਾਵਾਂ ਵਾਪਰਦੀਆਂ ਕਦੇ ਉਹਨਾਂ ਦੇ ਖਿਲਾਫ ਬੋਲਦੇ ਨੇ, ਨਾਲੇ ਪੰਥਕ ਲੀਡਰ ਘੁੰਮਦੇ ਆ। ਸੋ ਇਹ ਮਸਲਾ ਬਹੁਤ ਪੇਚੀਦਾ ਬਣਿਆ ਪਿਆ, ਪਹਿਲਾਂ ਪੇਚੀਦਾ ਨਹੀਂ ਬਣਿਆ, ਉਸ ਇਲਾਕੇ ਦੇ ਵਿੱਚ ਤਣਾਅ ਵੀ ਬਹੁਤ ਜ਼ਿਆਦਾ ਹੈ। ਹੁਣ ਦੋਵੇਂ ਪਾਸੇ, ਇੱਕ ਪਾਸੇ ਟਰਸਟ, ਦੂਸਰੇ ਪਾਸੇ ਕਮੇਟੀ, ਇੱਕ ਪਾਸੇ ਸਰਬੱਤ ਖਾਲਸਾ ਵਾਲੇ, ਦੂਸਰੇ ਪਾਸੇ ਅਕਾਲ ਤਖਤ ਵਾਲੇ। ਸੋ ਦੋ ਧੜੇ ਵੰਡੇ ਗਏ ਤੇ ਰੌਲਾ ਫੇਰ ਪਹੁੰਚੋ ਕਿ ਦੇਖੋ ਰੌਲਾ ਹੈ ਗੁਰੂ ਕੀ ਗੋਲਕ ਦਾ, ਗੁਰੂ ਘਰ ਦੇ ਕਬਜ਼ੇ ਦਾ। ਉਹ ਆਪਣੇ ਹੇਠ ਲੈਣਾ ਚਾਹੁੰਦੇ ਆ, ਉਹ ਆਪਣੇ ਹੇਠ ਰੱਖਣਾ ਚਾਹੁੰਦੇ ਆ। ਸੋ ਇਤਿਹਾਸਕ ਥਾਂ ਹੈ, ਉਸ ਇਤਿਹਾਸਕ ਥਾਂ ਦੇ ਜਿੱਥੇ ਇੱਕੋ ਦਿਨ ਦੇ ਵਿੱਚ 11,000 ਸਰੀਰ ਹੈ ਜਿਹੜੇ ਸ਼ਹੀਦੀ ਪ੍ਰਾਪਤ ਕਰਕੇ ਗਏ ਆ, ਉਸ ਜਗ੍ਹਾ ਤੇ ਇਸ ਤਰ੍ਹਾਂ ਦੀ ਲੜਾਈ ਤੁਸੀਂ ਆਪ ਹਿਸਾਬ ਕਿਤਾਬ ਲਾ ਲਓ ਕਿ ਕਿਸ ਤਰ੍ਹਾਂ ਦਾ ਪ੍ਰਭਾਵ, ਕਿਸ ਤਰ੍ਹਾਂ ਦਾ ਸੰਦੇਸ਼ ਦਿੰਦੀ ਹੈ। ਜੀ 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 ਅਗਲੀ ਗੱਲ ਕਰੀਏ ਵੀ ਮਿੰਨੀ ਬੱਸਾਂ ਦੇ ਪਰਮਿਟ ਰੱਦ ਕਰਨ ਦੇ ਫੈਸਲੇ ਤੇ ਸੁਪਰੀਮ ਕੋਰਟ ਨੇ ਰੋਕ ਲਾਈ। ਦੇਖੋ ਇਹ ਜਿਹੜੀ ਨਵੀਂ ਟਰਾਂਸਪੋਰਟ ਪਾਲਿਸੀ ਲੈ ਕੇ ਆਏ ਸਨ, ਵੈਸੇ ਇਹ ਟਰਾਂਸਪੋਰਟ ਪਾਲਿਸੀ ਹੈ ਜਿਹੜੀ ਇਹ 2012 ਤੋਂ ਬਾਅਦ 2017 ਚ ਇਹਨਾਂ ਨੇ ਲਿਆਉਣ ਦਾ ਫਿਰ ਫੈਸਲਾ ਕੀਤਾ, ਯਾਨੀ 2012 ਚ ਲਿਆ ਸੀ ਸੁਖਬੀਰ ਸਿੰਘ ਬਾਦਲ, ਉਸ ਤੋਂ 5 ਸਾਲ ਬਾਅਦ ਇਹਨਾਂ ਨੇ ਲਿਆ। ਇਹ ਅਸਲ ਦੇ ਵਿੱਚ ਜਿਹੜੀ ਪਹਿਲੀ ਟਰਾਂਸਪੋਰਟ ਪਾਲਿਸੀ ਸੀ ਸੁਖਬੀਰ ਸਿੰਘ ਬਾਦਲ ਵਾਲੀ, ਉਹਦੇ ਵਿੱਚ ਇਹ ਹੋਇਆ ਸੀਗਾ ਕਿ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਵੀ ਇਹ ਗੁਹਾਰ ਲਾਈ ਸੀਗੀ ਕਿ ਇਹ ਜਿਹੜੀਆਂ ਬੱਸਾਂ ਨੇ, ਮਿਨੀ ਬੱਸਾਂ, ਇਹਨਾਂ ਦੇ ਪਰਮਿਟ ਰੱਦ ਕੀਤੇ ਜਾਣ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ। ਸੋ ਉੱਥੇ ਕਾਨੂੰਨੀ ਲੜਾਈ ਹੋਈ, ਮਿਨੀ ਬੱਸ ਆਪਰੇਟਰ ਸਨ ਜਿਹੜੇ ਉਹ ਹਾਈ ਕੋਰਟ ਦੇ ਵਿੱਚ ਆਪਣਾ ਪੱਖ ਰੱਖਣਗੇ, ਸਰਕਾਰ ਨੇ ਆਪਣਾ ਪੱਖ ਰੱਖਿਆ, ਪਰ ਹਾਈ ਕੋਰਟ ਦੇ ਵਿੱਚੋਂ ਫੈਸਲਾ ਆਇਆ ਸੀਗਾ ਮਿਨੀ ਬੱਸ ਆਪਰੇਟਰਸ ਦੇ ਉਲਟ, ਯਾਨੀ ਸਰਕਾਰ ਦੇ ਹੱਕ ਵਿੱਚ। ਉਸ ਤੋਂ ਬਾਅਦ ਫਿਰ ਇਹ ਲੜਾਈ ਚੱਲਦੀ ਚਲੀ ਗਈ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਇਹ ਲੜਾਈ ਅਖੀਰ ਜਾ ਕੇ ਖਤਮ ਹੋਈ। ਹੁਣ ਇਹ ਲੜਾਈ ਇਸ ਮੁਕਾਮ ਤੇ ਜਾ ਕੇ ਮੁੱਕਦੀ ਹੈ ਕਿ ਜਿਹੜੇ ਮਿੰਨੀ ਬੱਸਾਂ ਦੇ ਪਰਮਿਟ ਆ, ਉਹ ਪਰਮਿਟ ਸਰਕਾਰ ਰੱਦ ਨਹੀਂ ਕਰੇਗੀ ਜੀ। ਯਾਨੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਮੌਕੇ ਤੇ ਹੁਣ ਇਹਨਾਂ ਨੂੰ ਵੱਡੀ ਰਾਹਤ ਮਿਲਦੀ ਹੈ। ਮਿੰਨੀ ਬੱਸ ਆਪਰੇਟਰਸ ਜਿੰਨੇ ਵੀ ਆ, ਉਹ ਇਹ ਗੱਲ ਕਹਿੰਦੇ ਆ ਕਿ ਸਾਡਾ ਦੇਖੋ ਰੁਜ਼ਗਾਰ ਜੁੜਿਆ ਹੋਇਆ, ਇਹ ਸਾਰੇ ਪਰਮਿਟ ਸਾਡੇ ਰੱਦ ਕਰਕੇ ਦੂਸਰੀ ਸਕੀਮ ਨੂੰ ਉਹਨੂੰ ਫਿਰਦੇ, ਪਰ ਅਸੀਂ ਕਿੱਧਰ ਜਾਈਏ, ਸਾਡੇ ਤੇ ਬੱਚੇ ਭੁੱਖੇ ਮਰ ਜਾਣਗੇ। ਸੋ ਮਿੰਨੀ ਬੱਸ ਆਪਰੇਟਰਸ ਆਪਣੀ ਥਾਂ ਤੇ ਠੀਕ ਆ, ਪਰ ਮੇਰੇ ਖਿਆਲ ਦੇ ਨਾਲ ਹੁਣ ਜਿਸ ਤਰੀਕੇ ਦੇ ਨਾਲ ਇਹ ਲੜਾਈ ਅਦਾਲਤ ਵਿੱਚ ਚਲੇ ਗਈ ਹੈ, ਹੋ ਸਕਦਾ ਜਿਹੜੇ ਲੌਂਗ ਡਿਸਟੈਂਸ ਦੇ ਰੂਟ ਆ, ਉਹਨਾਂ ਦੇ ਜਿਹੜੇ ਮਾਲਕ ਆ, ਟਰਾਂਸਪੋਰਟਰ ਆ ਜਿਹੜੇ, ਉਹ ਵੀ ਇਸ ਤਰੀਕੇ ਦੀ ਲੜਾਈ ਜਿਹੜੀ ਉਹ ਅੱਗੇ ਅਦਾਲਤ ਵਿੱਚ ਲੈ ਜਾਣ। ਸੋ ਮੇਰੇ ਖਿਆਲ ਦੇ ਨਾਲ ਜਿੱਥੋਂ ਤੱਕ ਜਾਪਦਾ ਇਹ ਆ ਕਿ ਹੁਣ ਸਾਨੂੰ ਇਹ ਵੀ ਲੱਗਣ ਲੱਗ ਪਿਆ ਕਿ ਇਹ ਜਿਹੜੀ ਨਵੀਂ ਟਰਾਂਸਪੋਰਟ ਪਾਲਿਸੀ ਕਰਦੇ ਸੀ, ਇਹ ਕਿਤੇ ਪਾਲਿਸੀ ਸੀ ਨਾ ਹੋ ਕੇ ਰਹਿ ਜਾਵੇ, ਪਾਲਿਸੀ ਕਿਤੇ ਅਮਲ ਚ ਆਵੇ ਨਾ,
ਕਿਉਂਕਿ ਇਸ ਤਰ੍ਹਾਂ ਦੀ ਜਦੋਂ ਕਾਨੂੰਨੀ ਉਲਝਣ ਪੈ ਜਾਂਦੀ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 2012 ਤੋਂ ਚੱਲੀ ਲੜਾਈ, ਉਹ ਹੁਣ ਮੁੱਕੀ ਹੈ, ਔਰ ਮੁੱਕੀ ਵੀ ਨਹੀਂ ਪੂਰੀ ਤਰ੍ਹਾਂ। ਉਹਦੇ ਤੇ ਸਿਰਫ ਇੱਕ ਸਟੇ ਲੱਗਿਆ, ਅਦਾਲਤੀ ਕਾਰਵਾਈ ਹੈ ਜਿਹੜੀ ਉਹ ਅੱਗੇ ਵੀ ਚੱਲਦੀ ਰਹੂਗੀ। ਤੇ ਜੇ ਇਹਦੇ ਵਿੱਚ ਵੱਡੀ ਦੂਰੀ ਵਾਲੇ, ਜ਼ਿਆਦਾ ਦੂਰੀ ਵਾਲੇ ਜਿਹੜੇ ਟਰਾਂਸਪੋਰਟਰ ਆ ਉਹ ਵੀ ਕੁੱਦ ਪਏ, ਤੇ ਫਿਰ ਇਹ ਟਰਾਂਸਪੋਰਟ ਪਾਲਿਸੀ ਜਿਹੜੀ ਮੇਰੇ ਖਿਆਲ ਦੇ ਨਾਲ ਅਮਲ ਚ ਆਉਣੀ ਨਹੀਂ, ਜਿਹਦੇ ਸੁਪਨੇ ਕੈਪਟਨ ਅਮਰਿੰਦਰ ਸਿੰਘ ਨੇ ਆਪ ਵੀ ਬਹੁਤ ਵੇਖੇ ਸੀ ਤੇ ਲੋਕਾਂ ਨੂੰ ਵੀ ਬੜੇ ਵਿਖਾਏ ਸੀ। ਜੀ ਜੀ ਬਿਲਕੁਲ ਮਿੰਟੂ ਜੀ। ਤੇ ਅਗਲੀ ਜੇ ਆਪਾਂ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਸਤਿੰਦਰ ਸੱਤੀ ਦੀ ਛੁੱਟੀ ਕਰਕੇ ਪਾਤਰ ਨੂੰ ਗੱਦੀ ਤੇ ਬਿਠਾਉਣ ਦੀ ਤਿਆਰੀ ਹੈ। ਦੇਖੋ, ਅੱਜ ਨਵਜੋਤ ਸਿੱਧੂ ਦੀ ਮੀਟਿੰਗ ਸੀਗੀ, ਵੈਸੇ ਮੀਟਿੰਗ ਤੇ ਨਵਜੋਤ ਸਿੱਧੂ ਕਾਫੀ ਲੰਮੇ ਸਮੇਂ ਤੋਂ ਜਿਹੜੀ ਪਾਲਿਸੀ ਲਿਆਉਣ ਦੀ ਗੱਲ ਕਰਦਾ ਹੈ ਜੀ, ਕਿ ਪੰਜਾਬੀ ਸੱਭਿਆਚਾਰ ਜਿਹੜੀ ਪਾਲਿਸੀ ਨਵੀਂ ਲਿਆਂਦੀ ਜਾਵੇ, ਉਹਨੂੰ ਲੈ ਕੇ ਕੁਝ ਚੁਣਵੀਆਂ ਹਸਤੀਆਂ ਦੇ ਨਾਲ ਮੀਟਿੰਗ ਕਰਦਾ ਪਿਆ ਸੀਗਾ। ਉਸ ਮੀਟਿੰਗ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੈ ਨਵਜੋਤ ਸਿੱਧੂ ਦੀ ਆਦਤ ਹੈ ਠਾਸ ਉੱਟਾ ਹੀ ਮਾਰਦਾ ਹੈ, ਕਿਸੇ ਦੇ ਬਿੱਟੇ ਲੱਗੇ, ਹੂੜੇ ਲੱਗੇ, ਗੱਲ ਕਹਿ ਦਿੰਦਾ। ਸੋ ਇਹਨੇ ਚੱਲਦੀ ਮੀਟਿੰਗ ਦੇ ਵਿੱਚ, ਹਾਲਾਂਕਿ ਉਹ ਵਿਸ਼ਾ ਨਹੀਂ ਸੀਗਾ, ਪਰ ਇਹਨੇ ਆਪ ਹੀ ਕਹਿ ਦਿੱਤਾ ਕਿ ਸਤਿੰਦਰ ਸੱਤੀ ਦੀ ਛੁੱਟੀ ਕੀਤੀ ਜਾ ਰਹੀ ਹੈ ਔਰ ਉਹਦੀ ਜਗ੍ਹਾ ਤੇ ਸੁਰਜੀਤ ਪਾਤਰ ਨੂੰ ਲਿਆਂਦਾ ਜਾਵੇ ਜੀ। ਇੱਥੋਂ ਤੱਕ ਨਵਜੋਤ ਸਿੱਧੂ ਨੇ ਇਹ ਵੀ ਕਹਿ ਦਿੱਤਾ ਕਿ ਇਸ ਮਾਮਲੇ ਦੀ ਜਿਹੜੀ ਫਾਈਲ ਆ ਉਹ ਸੀਐਮ ਦੇ ਟੇਬਲ ਤੱਕ ਪੁੱਜ ਚੁੱਕੀ ਹੈ। ਇਹਦਾ ਮਤਲਬ ਆ ਕਿ ਸਰਕਾਰ ਨੇ ਆਉਂਦੇ ਹੀ ਕਿਤੇ ਸਤਿੰਦਰ ਸੱਤੀ ਦੀ ਛੁੱਟੀ ਦੀ ਤਿਆਰੀ ਕਰ ਲਈ ਸੀ। ਸੋ ਅੰਦਰ ਖਾਤੇ ਤਿਆਰੀ ਚਲਦੀ ਸੀ, ਮੁੜ ਕੇ ਫਿਰ ਇਹ ਫਾਈਲ ਤੱਕ ਪੁੱਜੀ। ਫਾਈਲ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਟੇਬਲ ਤੇ ਟਿਕ ਗਈ। ਹੁਣ ਜੇ ਦੇਖੀਏ ਸਤਿੰਦਰ ਸੱਤੀ ਦੀ ਥਾਂ ਤੇ ਜਿਹੜਾ ਸੁਰਜੀਤ ਪਾਤਰ ਦਾ ਨਾਮ, ਇਹ ਕੁਛ ਵਜ਼ਨਦਾਰ ਹੈ। ਸਤਿੰਦਰ ਸੱਤੀ ਹਾਲਾਂਕਿ ਉਦੋਂ ਵੀ ਵਿਵਾਦਾਂ ਦੇ ਵਿੱਚ ਰਹੀ ਜਦੋਂ ਇਹਦੀ ਨਿਯੁਕਤੀ ਹੋਈ। ਨਿਯੁਕਤੀ ਇਸ ਕਰਕੇ ਵਿਵਾਦਾਂ ਦੇ ਵਿੱਚ ਸੀ ਕਿਉਂਕਿ ਇਹਨੂੰ ਬਣਾਇਆ ਗਿਆ ਸੀ ਆਰਟਸ ਕੌਂਸਲ ਦੀ ਚੇਅਰਪਰਸਨ। ਆਰਟਸ ਕੌਂਸਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪੰਜਾਬੀ ਸਾਹਿਤ ਅਕੈਡਮੀ ਆਉਂਦੀ ਹੈ, ਪੰਜਾਬੀ ਸੰਗੀਤ ਨਾਟਕ ਅਕੈਡਮੀ ਆਉਂਦੀ ਹੈ, ਪੰਜਾਬ ਲਲਿਤ ਕਲਾ ਅਕੈਡਮੀ ਆਉਂਦੀ ਹੈ। ਸੋ ਇਹ ਸਭ ਕੁਛ ਬਹੁਤ, ਜਿੱਦਾਂ ਕਹਿ ਲਈਏ ਨਾ ਕਿ ਇੱਕ ਬਹੁਤ ਜ਼ਰੂਰੀ ਇੱਕ ਪਲੇਟਫਾਰਮ। ਪਰ ਸਤਿੰਦਰ ਸੱਤੀ ਦੀ ਨਿਯੁਕਤੀ ਇਸੇ ਕਰਕੇ ਵਿਵਾਦਤ ਹੋ ਗਈ ਕਿਉਂਕਿ ਉਹਨੂੰ ਇਸ ਕੱਦ ਦਾ ਗਿਣਿਆ ਨਹੀਂ ਗਿਆ। ਹਾਲਾਂਕਿ ਸਤਿੰਦਰ ਸੱਤੀ ਦੀ ਇੱਕ ਯੋਗਤਾ ਹੈ, ਟੈਲੈਂਟਡ ਹੈ, ਉਹ ਵੀ ਕਲਾਕਾਰ ਹੈ, ਪਰ ਬਹੁਤੇ ਲੋਕ ਔਰ ਸਾਹਿਤ ਜਗਤ ਦੇ ਨਾਲ ਜੁੜੇ ਲੋਕ ਇਸ ਨਿਯੁਕਤੀ ਨੂੰ ਇਸ ਕਰਕੇ ਰੱਦ ਕਰ ਰਹੇ ਸੀ ਕਿ ਜਿੰਨੀ ਇਹ ਨਿਯੁਕਤੀ, ਜਿੰਨੀ ਇਹ ਪਦਵੀ ਮਹੱਤਵਪੂਰਨ ਹੈ, ਸਤਿੰਦਰ ਸੱਤੀ ਉਸ ਪੈਮਾਨੇ ਤੇ ਕਰੀ ਨਹੀਂ। ਹੁਣ ਸੁਰਜੀਤ ਪਾਤਰ ਦੇ ਨਾਮ ਤੇ ਕੋਈ ਵੀ ਇਹੋ ਜਿਹਾ ਵਿਵਾਦ ਹਾਲ ਦੀ ਘੜੀ ਛਿੜਿਆ ਨਜ਼ਰ ਨਹੀਂ ਆਉਂਦਾ। ਸਾਰੇ ਇਹ ਗੱਲ ਕਹਿੰਦੇ ਆ ਕਿ ਸੁਰਜੀਤ ਪਾਤਰ ਦਾ ਆਉਣਾ ਸਾਹਿਤ ਦੇ ਇੱਕ ਸ਼ੁਭ ਸੰਕੇਤ ਹੈ। ਸੋ ਲੱਗਦਾ ਇਹ ਆ ਕਿ ਇਸ ਫਾਈਲ ਦੀ ਜਦੋਂ ਸੀਐਮ ਦਫ਼ਤਰ ਦੇ ਵਿੱਚੋਂ ਹਰੀ ਝੰਡੀ ਹੋ ਗਈ, ਉਸ ਤੋਂ ਬਾਅਦ ਸੁਰਜੀਤ ਪਾਤਰ ਇੱਕ ਨਵੀਂ ਭੂਮਿਕਾ 'ਚ ਨਜ਼ਰ ਆਉਣਗੇ। ਅੱਗੇ ਉਹ ਸ਼ੇਰ ਸੁਣਾਉਂਦੇ ਹੁੰਦੇ ਸੀਗੇ ਤੇ ਹੁਣ ਉਹ ਵੱਡੇ ਪ੍ਰੋਗਰਾਮਾਂ ਦੀ ਉਹ ਦੇਖ ਰੇਖ ਕਰਿਆ ਕਰਨਗੇ। ਹਰ ਸ਼ਹਿਰੋ ਸ਼ਹਿਰ ਇਹਨਾਂ ਦੇ ਨਾਲ ਚੱਲੇ ਕਰੂਗੀ। ਵੈਸੇ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਨਿਯੁਕਤੀ ਹੈ ਜਿਹੜੀ ਉਹ ਵਿਵਾਦਾਂ ਤੋਂ ਰਹਿਤ। ਇਹ ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਹੋਣੀ ਆ ਕੇ ਆਪਣੀ ਮਰਜ਼ੀ ਦੀ ਨਿਯੁਕਤੀ ਕਰਦੇ ਪਏ। ਠੀਕ ਹੈ, ਆਪਣੀ ਮਰਜ਼ੀ ਵੀ ਚਲਾ ਗਏ ਆ, ਪਰ ਵਿਵਾਦਾਂ ਤੋਂ ਵੀ ਇਸ ਨਿਯੁਕਤੀ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ, ਇਹੋ ਜਿਹੀ ਨਿਯੁਕਤੀ ਹੋਣੀ ਚਾਹੀਦੀ ਹੈ। ਠੀਕ ਹੈ, ਤੁਸੀਂ ਆਪਣਾ ਬੰਦਾ ਆਪਣੇ ਪੱਧਰ ਤੇ ਚੁਣ ਲਵੋ, ਪਰ ਉਹਦੀ ਨਿਯੁਕਤੀ ਹੈ ਜਿਹੜੀ ਉਸ ਮਹੱਤਵਪੂਰਨ ਸੰਸਥਾਨ ਦੀ ਬੇਇੱਜ਼ਤੀ ਨਾ ਕਰਾਵੇ, ਉਹਦੀ ਨਮੋਸ਼ੀ ਨਾ ਕਰਾਵੇ, ਇਹ ਜ਼ਰੂਰ ਹੋਣਾ ਚਾਹੀਦਾ। ਜੀ ਤੇ ਮਿੰਟੂ ਗੁਰਸੇਵਕ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲਟਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।